ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ, 107.5 FM ਬੇਕਰਸਫੀਲਡ, 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ ਅਤੇ 105.9 FM ਸੈਕਰਾਮੈਂਟੋ, ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਸਾਡੇ ਜਿਹੜੇ ਸਾਈਡਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਅਤੇ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 25 ਤਰੀਕ ਆ ਅਤੇ ਦਿਨ ਵੀਰਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਆਪਾਂ ਇਮੀਗ੍ਰੇਸ਼ਨ ਦੀ ਜਿਹੜੀ ਗੱਲਬਾਤ ਕਰਨੀ ਆ। ਮਾਣਯੋਗ ਸੁਪਰੀਮ ਕੋਰਟ ਦੇ ਦੁਆਰਾ ਇੱਕ ਬਹੁਤ ਹੀ ਅਹਿਮ ਫੈਸਲਾ ਜਿਹੜਾ ਇੱਕ ਇਮੀਗ੍ਰੇਸ਼ਨ ਦੇ ਕੇਸ ਦੇ ਵਿੱਚ ਸੁਣਾਇਆ ਗਿਆ ਆ, ਉਸ ਦੇ ਜਿਹੜੇ ਇਫੈਕਟ ਆ ਖਾਸ ਕਰਕੇ ਜਿਹੜੇ ਅਸਾਈਲਮ ਵਾਲੇ ਹੈਗੇ ਆ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਉਹ ਪੈ ਸਕਦਾ ਆ। ਸੋ ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਅਟਾਰਨੀ ਇਮੀਗ੍ਰੇਸ਼ਨ ਦੇ ਜਗਵੀਰ ਟੇਟਕੀਆਣਾ ਜੀ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਵੀ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟਿਕ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕਾਂਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਭਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਕਾਲ ਜਸਵਿੰਦਰ ਉੱਪਲ 5302182360। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਆਪਾਂ ਜੇ ਉਸ ਜਿਹੜੇ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਹੁਣ ਨਜ਼ਰ ਮਾਰੀਏ ਤਾਂ ਇਹ ਜਿਹੜਾ ਇੱਕ ਫੈਸਲਾ ਇਹੀ ਆ ਵੀ ਹੁਣ ਜੇ ਕਿਸੇ ਨੂੰ ਅਸਾਈਲਮ ਇੱਕ ਹਿਸਾਬ ਦੇ ਨਾਲ ਜਿਹੜੇ ਆ ਰਹੇ ਆ ਉਹਨਾਂ ਨੂੰ ਜੇ ਉਹ ਡਿਨਾਈ ਕਰ ਦਿੱਤਾ ਜਾਂਦਾ ਹੈ, ਅਤੇ ਉਹਨਾਂ ਨੂੰ ਹੁਣ ਉਚਲੀ ਅਦਾਲਤ ਦੇ ਵਿੱਚ ਜੁਡੀਸ਼ੀਅਲ ਰਿਵਿਊ ਦੇ ਵਿੱਚ ਜਾਣ ਤੋਂ ਜਿਹੜਾ ਉਹ ਰੋਕ ਸਕਦੇ, ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਊਗਾ। ਸੋ ਬੇਸਿਕਲੀ ਉਹਨਾਂ ਨੂੰ ਡਿਪੋਰਟ ਉੱਥੋਂ ਹੀ ਜਿਹੜਾ ਉਹ ਕੀਤਾ ਜਾ ਸਕਦਾ ਆ। ਸਭ ਤੋਂ ਪਹਿਲਾਂ ਜਗਵੀਰ ਜੀ ਇਹ ਦੱਸੋ ਵੀ ਇਹ ਕੇਸ ਸੀਗਾ ਕੀ ਜਿਸ ਦੇ ਉੱਤੇ ਅੱਜ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ? ਜੀ, ਇੱਕ ਜੀ ਬੰਦਾ ਸੀਗਾ ਵਿਜੇ ਕੁਮਾਰ ਥੁਰਾਸਿਗੇਮ, ਉਹ ਤਮਿਲ ਸੀਗਾ ਤੇ ਸ਼੍ਰੀਲੰਕਾ ਤੋਂ ਭੱਜ ਕੇ ਆਇਆ ਸੀਗਾ। ਜਿੱਦਾਂ ਸਾਨੂੰ ਪਤਾ ਕਿ ਸ਼੍ਰੀਲੰਕਨ ਗਵਰਨਮੈਂਟ ਆ ਕਾਫੀ ਉਹਨਾਂ ਨੇ ਅਤਿਆਚਾਰ ਕੀਤਾ ਸੀਗਾ ਤਮਿਲ ਜਿਹੜੇ ਮਾਈਨੋਰਟੀ ਐਥਨਿਕ ਗਰੁੱਪ ਆ ਉੱਥੇ। ਇਹ ਜਿਹੜਾ ਬੰਦਾ ਸੀਗਾ ਇਹਦੇ ਤੇ ਕਾਫੀ ਡਾਕੂਮੈਂਟ ਨਾ ਉੱਤੇ ਅਤਿਆਚਾਰ ਹੋਏ ਸੀਗੇ। ਈਵਨ ਜਿਹੜੀ ਸਿਮੂਲੇਟਿਡ ਡਰਾਊਨਿੰਗ, ਪਾਣੀ ਪਾਉਂਦੇ ਸੀਗੇ ਉਹਦੇ ਮੂੰਹ ਵਿੱਚ, ਮਾਰਿਆ ਕੁੱਟਿਆ ਸੀਗਾ ਤੇ ਭੱਜ ਕੇ ਆਇਆ ਸੀਗਾ। ਤੇ ਇਹਨੂੰ ਉਹਨਾਂ ਨੇ ਅਸਾਈਲਮ ਆਫਿਸ ਜਦੋਂ ਬਾਰਡਰ ਤੇ ਆਇਆ ਉਹਨਾਂ ਨੇ ਡਿਟੇਨ ਕਰਤਾ ਡਿਟੈਂਸ਼ਨ ਦੇ ਵਿੱਚ। ਤੇ ਜਦੋਂ ਜਿੱਦਾਂ ਆਪਾਂ ਪਿਛਲੇ ਇੱਕ ਆਪਣੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀਗਾ ਕਿ ਡਿਟੈਂਸ਼ਨ ਦੇ ਵਿੱਚ ਪਾਉਂਦੇ ਆ ਤੇ ਤੁਹਾਨੂੰ ਉਹ ਐਕਸਪੀਡਾਈਟਿਡ ਰਿਮੂਵਲ ਦੇ ਵਿੱਚ ਪਾ ਦਿੰਦੇ ਆ ਜੀ। ਤੇ ਇਹਨੂੰ ਐਕਸਪੀਡਾਈਟਿਡ ਰਿਮੂਵਲ ਦੇ ਵਿੱਚ ਪਾ ਦਿੱਤਾ ਸੀਗਾ ਜਿੱਥੇ ਕਿ ਇਹਦਾ ਕੇਸ ਡਿਨਾਈ ਹੋ ਗਿਆ ਸੀਗਾ। ਜਿਹੜੀ ਕ੍ਰੈਡੀਬਲ ਫੀਅਰ ਜਿਹੜੀ ਇੰਟਰਵਿਊ ਹੁੰਦੀ ਉਹਦੇ 'ਚ। ਹਾਂਜੀ ਜੀ, ਅੱਛਾ ਜੀ ਜੀ। ਸੋ ਹਾਂਜੀ ਅੱਗੇ ਕੰਟੀਨਿਊ ਕਰ ਦਿਓ ਜੀ। ਹਾਂਜੀ, ਇਹਦਾ ਜੀ ਐਕਸਪੀਡਾਈਟਿਡ ਪ੍ਰੋਸੀਡਿੰਗਸ 'ਚ ਉਹਨੂੰ ਪਾ ਦਿੱਤਾ ਸੀਗਾ। ਜਦੋਂ ਤੁਸੀਂ ਐਕਸਪੀਡਾਈਟਿਡ ਪ੍ਰੋਸੀਡਿੰਗਸ ਦੇ ਵਿੱਚ ਪੈਂਦੇ ਹੋ ਹੈ ਨਾ, ਤੁਹਾਨੂੰ ਇਹਨੂੰ ਜੀ ਅਸਾਈਲਮ ਆਫਿਸਰ ਦੇ ਕੋਲ ਤੁਹਾਨੂੰ ਪ੍ਰੋਸੀਡ ਕਰਦੇ ਆ। ਅਸਾਈਲਮ ਆਫਿਸਰ ਨੇ ਕਿਹਾ ਕਿ ਤੁਹਾਡੇ ਜਿਹੜੇ ਬਿਆਨ ਤੁਸੀਂ ਦਿੱਤੇ ਨੇ ਤੁਸੀਂ ਪ੍ਰੈਜ਼ੈਂਟ ਨਹੀਂ ਕੀਤਾ ਸਾਨੂੰ ਸਹੀ ਤਰ੍ਹਾਂ ਕੇਸ। ਜਿਹੜਾ USCIS ਦਾ ਅਸਾਈਲਮ ਆਫਿਸਰ ਸੀਗਾ ਉਹਦੇ ਸੁਪਰਵਾਈਜ਼ਰ ਨੇ ਵੀ ਇਹੀ ਐਗਰੀ ਕੀਤਾ ਕਿ ਨਹੀਂ ਤੂੰ ਸਹੀ ਤਰ੍ਹਾਂ ਬਿਆਨ ਨਹੀਂ ਦਿੱਤੇ। ਉਸ ਤੋਂ ਬਾਅਦ ਇਹਨਾਂ ਨੇ ਜਿੱਦਾਂ ਇੱਕ ਸਾਡੇ ਕੋਲ ਆਪਸ਼ਨ ਹੁੰਦੀ ਹੈ ਕ੍ਰੈਡੀਬਲ ਫੇਅਰ ਇੰਟਰਵਿਊ ਦੀ ਜੱਜ ਦੇ ਮੂਹਰੇ। ਜੱਜ ਦੇ ਮੂਹਰੇ ਇਹਨੇ ਕਿਹਾ, ਜੱਜ ਨੇ ਵੀ ਸੇਮ ਹੀ ਕਿਹਾ। ਤੇ ਉਹਨਾਂ ਨੇ ਜਿਹੜਾ ਫਾਰਮ ਜਿਹਾ ਭਰਦੇ ਉੱਤੇ ਇੱਕ ਚੈੱਕ ਬਾਕਸ ਫਾਰਮ ਹੁੰਦਾ, ਚੈੱਕ ਬਾਕਸ ਲਗਾ ਕੇ ਜੱਜ ਨੇ ਕੋਈ ਰੀਜ਼ਨ ਨਹੀਂ ਦਿੱਤਾ ਤੇ ਉਹਨੇ ਕਿਹਾ ਕਿ ਕ੍ਰੈਡੀਬਲ ਨਹੀਂ ਹੈਗਾ। ਇਸ ਗੱਲ ਤੇ ਉਹਦਾ ਡਿਨਾਈ ਹੋ ਗਿਆ ਸੀਗਾ ਜੀ। ਜਦੋਂ ਤੁਹਾਡਾ ਜੱਜ ਡਿਨਾਈ ਕਰ ਦਿੰਦਾ ਹੈ ਫਿਰ ਤੁਹਾਡਾ ਉੱਤੇ ਜਿਹੜਾ ਜਿੱਦਾਂ ਸਾਡੇ ਹੁਣ ਛੁੱਟ ਕੇ ਬੰਦਾ ਆਉਂਦਾ ਹੈ ਉਹ ਇਮੀਗ੍ਰੇਸ਼ਨ ਸਟੈਂਡਰਡ ਜਿਹੜਾ ਨੋਰਮਲ ਪ੍ਰੋਸੀਡਿੰਗਸ ਦੇ ਵਿੱਚ ਇਮੀਗ੍ਰੇਸ਼ਨ ਕੋਰਟ ਦੇ ਮੂਹਰੇ ਜਾਂਦਾ ਹੈ, ਉਦੋਂ ਜਦੋਂ ਬੰਦਾ ਡਿਨਾਈ ਕਰ ਦਿੰਦਾ ਕ੍ਰੈਡੀਬਲ ਫੇਅਰ ਤੇ ਉਹਨੂੰ ਉਹ ਹੱਕ ਨਹੀਂ ਮਿਲਦਾ ਅੱਗੇ ਕੋਰਟ ਤੇ ਜਾਣ ਦਾ। ਤੇ ਉਹਨੂੰ ਫਿਰ ਉਹ ਡਿਟੈਂਸ਼ਨ ਦੇ ਵਿੱਚ ਪਾ ਕੇ ਐਕਸਪੀਡਾਈਟ ਰਿਮੂਵਲ ਕਰਕੇ ਵਾਪਸ ਤੋਰ ਦਿੰਦੇ ਨੇ ਉਹਦੀ ਕੰਟਰੀ ਜੀ। ਤੇ ਹੁਣ ਇਹਨੂੰ ਸਾਰਾ ਕੇਸ ਕੀ ਸੀਗਾ ਕਿ ਇਹ ਵਿਜੇ ਕੁਮਾਰ ਨੂੰ ਉਹਨਾਂ ਨੇ ਡਿਨਾਈ ਕਰਤਾ, ਕਹਿੰਦੇ ਤੂੰ ਸਹੀ ਤਰ੍ਹਾਂ ਨਹੀਂ ਦੱਸਿਆ। ਉਹਨਾਂ ਨੇ ਜੱਜ ਕੋਲ ਲਾਇਆ, ਜੱਜ ਨੇ ਵੀ ਡਿਨਾਈ ਕਰਤਾ ਕਿ ਤੂੰ ਸਹੀ ਨਹੀਂ ਦੱਸਿਆ ਤੇ ਤੈਨੂੰ ਫਟਾਫਟ ਹੀ ਆਪਾਂ ਇੱਥੋਂ ਵਾਪਸ ਤੋਰ ਦੇਣਾ।
ਜੀ ਫਿਰ ਜੀ ਇਹਨਾਂ ਨੇ ਕੀ ਕੀਤਾ ਕਿ ਹੁਣ ਇਹਦੇ ਵਿੱਚ ਜਿਹੜਾ ਇਹਨਾਂ ਦਾ ਸਟੈਚੂ ਆ, ਜਿਹੜਾ ਲਾਅ ਹੈ, ਉਹ ਕੀ ਕਹਿੰਦਾ ਹੈ ਕਿ ਤੁਸੀਂ ਇਹਨੂੰ ਅਪੀਲ ਨਹੀਂ ਕਰ ਸਕਦੇ, ਕੋਰਟ ਮੂਹਰੇ ਨਹੀਂ ਜਾ ਸਕਦੇ ਹੋ। ਜੀ ਤੇ ਇਹਨਾਂ ਨੇ ਜਿਹੜੀ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਹੈਗੀ ਆ ਉਹਨੂੰ ਕੰਟੈਕਟ ਕੀਤਾ, ਕਈ ਵਕੀਲ ਫਿਰ ਨਾਲ ਜੁੜੇ। ਉਹਨਾਂ ਨੇ ਇੱਕ ਪਟੀਸ਼ਨ ਹੁੰਦੀ ਆ, ਉਹਨੂੰ ਆਪਾਂ ਕਹਿੰਦੇ ਆ ਹੇਬੀਅਸ ਕਾਰਪਸ। ਜੀ ਉਹ ਜਿਹੜੀ ਹੇਬੀਅਸ ਕਾਰਪਸ ਪਟੀਸ਼ਨ ਹੈ ਉਹ ਡਿਸਟ੍ਰਿਕਟ ਕੋਰਟ ਦੇ ਵਿੱਚ ਫਾਈਲ ਹੁੰਦੀ ਹੈ। ਫੈਡਰਲ ਜੱਜ ਹੁੰਦਾ ਡਿਸਟ੍ਰਿਕਟ ਕੋਰਟ ਦੇ ਵਿੱਚ। ਉਹ ਮਤਲਬ ਕਿ ਉਹਨਾਂ ਨੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੋਈ ਪ੍ਰੋਸੀਜਰ ਨਹੀਂ ਸੀਗਾ, ਉਹਨਾਂ ਨੇ ਕਿਹਾ ਕਿ ਚਲੋ ਸਾਈਡ ਤੋਂ ਇਹਨਾਂ ਨੂੰ ਅਟੈਕ ਕਰਦੇ ਹਾਂ, ਆਪਾਂ ਡਿਸਟ੍ਰਿਕਟ ਕੋਰਟ ਮੂਹਰੇ ਜਾਂਦੇ ਹਾਂ। ਜੀ ਫਿਰ ਜੀ ਇਹਨਾਂ ਨੇ ਡਿਸਟ੍ਰਿਕਟ ਕੋਰਟ ਮੂਹਰੇ ਫਾਈਲ ਕੀਤੀ। ਪਹਿਲਾਂ ਡਿਸਟ੍ਰਿਕਟ ਕੋਰਟ ਨੇ ਸੇਮ ਉਹੀ ਕੀਤਾ ਕਿ ਨਹੀਂ, ਆਪਾਂ ਇਹ ਨਹੀਂ ਕਰ ਸਕਦੇ, ਤੇ ਡਿਸਟ੍ਰਿਕਟ ਕੋਰਟ ਨੇ ਵੀ ਉਹਨਾਂ ਦਾ ਕੇਸ ਡਿਨਾਈ ਕਰ ਦਿੱਤਾ। ਜੀ ਜੀ ਸੋ ਹਰ ਇੱਕ ਪਾਸੋਂ ਬੇਸਿਕਲੀ ਇਹਦੇ ਲਈ ਦਰਵਾਜ਼ੇ ਜਿਹੜੇ ਆ ਉਹ ਬੰਦ ਹੋ ਸੋ ਗਏ। ਅਲਟੀਮੇਟਲੀ ਫਿਰ ਇਹ ਸੁਪਰੀਮ ਕੋਰਟ ਕੋਲ ਗਿਆ ਕੇਸ, ਰਾਈਟ? ਨਹੀਂ ਜੀ, ਫਿਰ ਨਾ ਡਿਸਟ੍ਰਿਕਟ ਕੋਰਟ ਤੋਂ ਬਾਅਦ ਡਿਸਟ੍ਰਿਕਟ ਕੋਰਟ ਨੇ ਆਪਣੇ ਕਾਰਨ ਦਿੱਤੇ। ਡਿਸਟ੍ਰਿਕਟ ਕੋਰਟ ਦਾ ਮੇਨ ਕਾਰਨ ਇਹ ਸੀਗਾ ਕਿ ਜਦੋਂ ਸਾਡੇ ਕੋਲ ਕੇਸ ਆਂਦਾ ਹੈ, ਆਪਾਂ ਸਿਰਫ 3 ਚੀਜ਼ਾਂ ਦੇਖ ਸਕਦੇ ਹਾਂ। ਆਪਾਂ ਇਹ ਦੇਖ ਸਕਦੇ ਹਾਂ ਕਿ ਇਹ ਸਿਟੀਜ਼ਨ, ਇਹ ਨਾਨ ਸਿਟੀਜ਼ਨ, ਜਿਹੜਾ ਕਿ ਬੰਦਾ ਇੱਥੇ ਰੈਜ਼ੀਡੈਂਟ ਨਹੀਂ ਹੈਗਾ, ਉਹਨੂੰ ਐਕਸਪੀਡਾਈਟ ਰਿਮੂਵਲ ਦਿੱਤਾ ਹੈ ਕਿ ਨਹੀਂ ਦਿੱਤਾ ਹੈ, ਹਨਾ। ਤੇ ਡਿਸਟ੍ਰਿਕਟ ਕੋਰਟ ਨੇ ਕਿਹਾ ਕਿ ਸਾਡਾ ਇਹਦੇ ਉੱਤੇ, ਸਾਡੇ ਕੋਲ ਜੂਰਿਸਡਿਕਸ਼ਨ ਨਹੀਂ ਹੈਗਾ ਇਹਨੂੰ ਡਿਸਾਈਡ ਕਰਨ ਦਾ, ਸਾਨੂੰ ਇੰਨੀ ਪਾਵਰ ਨਹੀਂ ਦਿੱਤੀ, ਸਿਰਫ ਆਪਾਂ 2-3 ਚੀਜ਼ਾਂ ਡਿਸਾਈਡ ਕਰ ਸਕਦੇ ਹਾਂ, ਇਸ ਲਈ ਆਪਾਂ ਇਹ ਕੇਸ ਨਹੀਂ ਲੈ ਸਕਦੇ। ਅੱਛਾ ਜੀ। ਫਿਰ ਜੀ ਇਹਦੇ ਜਿਹੜੇ ਜੱਜ ਸੀਗੇ, ਜਿਹੜੇ ਇਹਦੇ ਵਕੀਲ ਸੀਗੇ ਬੰਦੇ ਦੇ, ਇਹਨਾਂ ਨੇ 9th ਸਰਕਿਟ ਦੇ ਵਿੱਚ ਅਪੀਲ ਕੀਤੀ। ਓਕੇ। 9th ਸਰਕਿਟ ਨੇ ਕਾਫੀ ਵਧੀਆ ਰੀਜ਼ਨਿੰਗ ਦਿੱਤੀ। 9th ਸਰਕਿਟ ਨੇ ਐਕਚੁਅਲੀ ਇਹ ਬੰਦੇ ਦੇ ਫੇਵਰ ਦੇ ਵਿੱਚ ਕੇਸ ਡਿਸਾਈਡ ਕੀਤਾ। ਠੀਕ ਹੈ। 9th ਸਰਕਿਟ ਨੇ ਕਿਹਾ ਕਿ ਜੀ, ਉਹਨਾਂ ਨੇ ਐਕਨੋਲੇਜ ਕੀਤਾ ਕਿ ਕਾਫੀ ਸਾਰੀਆਂ ਜਿੱਦਾਂ ਟੈਕਨੀਕਲ ਡਿਫੈਕਟ ਸੀਗੇ, ਜਿਹੜਾ ਇਮੀਗ੍ਰੇਸ਼ਨ ਦਾ ਆਫਿਸਰ ਸੀਗਾ ਉਹਨੇ ਬੜੀ ਛੇਤੀ ਇੰਟਰਵਿਊ ਲਈ, ਉੱਥੇ ਉਹਨੂੰ ਓਪਰਚੁਨਿਟੀ ਨਹੀਂ ਦਿੱਤੀ। ਉੱਥੇ ਜਿਹੜੇ ਟਰਾਂਸਲੇਟਰ ਸੀਗੇ ਉਹਨਾਂ ਨੇ ਵੀ ਸਹੀ ਤਰ੍ਹਾਂ ਟਰਾਂਸਲੇਟ ਨਹੀਂ ਕੀਤਾ, ਕੋਈ ਉਹਨੂੰ ਕੁਐਸਚਨ ਨਹੀਂ ਪੁੱਛਿਆ। ਜਿਹੜਾ ਬੰਦਾ ਸੀਗਾ ਉਹਨੇ ਆਰਗੂ ਕੀਤਾ ਕਿ ਮੈਨੂੰ ਡਰ ਸੀਗਾ ਕਿ ਮੈਨੂੰ ਇਹ ਬਿਆਨ ਜਿਹੜੇ ਮੇਰੇ ਤੋਂ ਲੈ ਰਹੇ ਨੇ ਵਾਪਸ ਮੇਰੀ ਸਰਕਾਰ ਨੂੰ ਤਾਂ ਨਹੀਂ ਦੱਸ ਦੇਣਗੇ। ਜਿਹੜਾ 9th ਸਰਕਿਟ ਉਹਨੇ ਹੀ ਕਿਹਾ ਕਿ ਜਦੋਂ ਬੰਦਾ ਉੱਥੇ ਬੈਠਾ ਹੁੰਦਾ, ਇਹ ਸਾਰੀਆਂ ਚੀਜ਼ਾਂ ਹੁੰਦੀਆਂ, ਬੜੀ ਰਸ਼ ਦੇ ਵਿੱਚ ਇੰਟਰਵਿਊ ਹੁੰਦੀ ਹੈ, ਉੱਥੇ ਵਕੀਲ ਦਾ ਵੀ ਹੱਕ ਨਹੀਂ ਹੁੰਦਾ, ਤੇ ਬੰਦੇ ਨੂੰ ਪਤਾ ਨਹੀਂ ਸੀਗਾ, ਪੂਰਾ ਸਹੀ ਤਰ੍ਹਾਂ ਪਤਾ ਨਹੀਂ ਸੀਗਾ, ਸਹੀ ਤਰ੍ਹਾਂ ਇੰਟਰਵਿਊ ਨਹੀਂ ਆਈ। ਉਹਦੇ ਬੇਸ ਤੇ ਜਦੋਂ ਇੱਕ ਅਸਾਈਲਮ ਆਫਿਸਰ ਡਿਨਾਈ ਕਰ ਦਿੰਦਾ, ਤੇ ਉੱਤੋਂ ਅੱਗੇ ਜੱਜ ਵੀ ਪੂਰਾ ਫੈਸਲਾ ਨਹੀਂ ਸੁਣਾਉਂਦਾ, ਸਿਰਫ ਇੱਕ ਜਿੱਦਾਂ ਫਾਰਮ ਦੇ ਉੱਤੇ ਚੈੱਕ ਬਾਕਸ ਲਾ ਕੇ ਡਿਨਾਈ ਕਰ ਦਿੰਦਾ। ਤੇ ਉਹਨਾਂ ਨੇ ਕਿਹਾ ਕਿ ਸਾਡੇ ਹਿਸਾਬ ਦੇ ਨਾਲ ਇਹ ਬੰਦੇ ਨੂੰ ਹੱਕ ਹੋਣਾ ਚਾਹੀਦਾ ਇੱਕ ਡਿਸਟ੍ਰਿਕਟ ਕੋਰਟ ਦੇ ਜੱਜ ਦੇ ਕੋਲ ਲੈ ਕੇ ਜਾਣ ਦਾ ਕਿ ਮੇਰੀ ਗੱਲ ਸੁਣੀ ਜਾਵੇ। ਓਕੇ। ਉਹਨਾਂ ਨੇ ਫਿਰ ਜਿਹੜੇ ਇਹਨਾਂ ਦੇ ਵਕੀਲ ਸੀਗੇ ਬੰਦੇ ਨੇ, ਉਹਨਾਂ ਨੇ ਇਹ ਆਰਗੂ ਕੀਤਾ ਸੀਗਾ ਕਿ ਇੱਕ ਕਨਸਟੀਟਿਊਸ਼ਨ ਦੇ ਅੰਡਰ ਸਸਪੈਂਸ਼ਨ ਕਲੌਜ਼ ਹੁੰਦੀ ਹੈ ਜੀ। ਇਹ ਜਿਹੜੀ ਸਸਪੈਂਸ਼ਨ ਕਲੌਜ਼ ਹੈ ਬੇਸਿਕਲੀ ਕੀ ਕਹਿੰਦੀ ਹੈ ਕਿ ਅਨਲੈਸ ਐਂਡ ਅੰਟਿਲ ਜਾਂ ਤਾਂ ਰਿਬੈਲੀਅਨ ਜਾਂ ਕੋਈ ਇਨਵੇਜਨ ਦੇ ਪਬਲਿਕ ਸੇਫਟੀ ਜੇ ਡਿਮਾਂਡ ਕਰਦੀ ਹੈ ਕਿ ਬੰਦਿਆਂ ਦੇ ਰਾਈਟ ਸਸਪੈਂਡ ਕਰਨੇ ਤਾਂ ਹੀ ਹੋਗੇ, ਨਹੀਂ ਤਾਂ ਤੁਹਾਨੂੰ ਜੱਜ ਮੋਹਰੇ ਜਾ ਕੇ ਜੁਡੀਸ਼ੀਅਲ ਰਿਵਿਊ ਦਾ ਮੌਕਾ ਮਿਲਣਾ ਹੀ ਮਿਲਣਾ ਚਾਹੀਦਾ। ਤੇ 9th ਸਰਕਿਟ ਨੇ ਕਿਹਾ ਕਿ ਇਸ ਕਰਕੇ ਇਹ ਬੰਦਾ ਸਹੀ ਹੈਗਾ, ਅਸੀਂ ਵਾਪਸ ਇਹਨੂੰ ਕੋਰਟ ਵੱਲ ਭੇਜਦੇ ਹਾਂ ਤੇ ਇਹਦਾ ਕੇਸ ਸੁਣਿਆ ਜਾਵੇ। ਹੁਣ ਜਿਹੜਾ 9th ਸਰਕਿਟ ਤੋਂ ਸੀਗਾ, ਉਹਨੂੰ ਜਿਹੜੀ ਸਰਕਾਰ ਸੀਗੀ ਟਰੰਪ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਅਪੀਲ ਕੀਤਾ ਸੁਪਰੀਮ ਕੋਰਟ ਤੇ ਕਿ ਨਹੀਂ, ਅਸੀਂ ਇਹਨੂੰ ਮੰਨਦੇ ਨਹੀਂ ਹੈਗੇ। ਅੱਛਾ ਜੀ। ਸੁਪਰੀਮ ਕੋਰਟ ਨੇ ਉਹ ਫਿਰ ਫੈਸਲਾ ਸੁਣਿਆ ਸੀਗਾ। ਅੱਜ 2 ਦੇ ਮੁਕਾਬਲੇ 7 ਜੱਜਾਂ ਨੇ ਇਸ ਚੀਜ਼ ਦੀ ਹਾਮੀ ਭਰੀ ਆ ਵੀ ਇਸ ਨੂੰ ਡਿਪੋਰਟ ਕਰ ਦੇਣਾ ਚਾਹੀਦਾ ਹੈ। ਸੋ ਇਹ ਵੀ ਦੱਸਦੀ ਜਾਈਏ, ਜਿਹੜਾ ਇਹ ਵਿਜੇ ਕੁਮਾਰ ਆ ਦੱਸ ਰਹੇ ਹੈਗੇ ਆ ਜੀ, ਤੇ ਇਹ ਇਸ ਨੂੰ ਟੌਪ ਨੌਚ ਲਾਇਰ ਰਿਪਰੈਜ਼ੈਂਟ ਕਰ ਰਹੇ ਸੀ। ACLU ਦੇ ਲਾਇਰ ਲੀ ਜਿਲਰੰਟ ਜਿਹੜੇ ਆ ਉਹ ਰਿਪਰੈਜ਼ੈਂਟ ਕਰ ਰਹੇ ਸੀ। ਸੋ ਸੁਪਰੀਮ ਕੋਰਟ ਨੇ ਕੀ ਫਿਰ ਇਸ ਦੇ ਵਿੱਚ ਜਗਵੀਰ ਜੀ ਆਖਿਆ, ਤੇ ਕੀ ਕਹਿ ਕੇ ਜਿਹੜਾ ਜਿਹਦੇ ਵਿੱਚ ਲਿਬਰਲ ਵੀ ਕੰਜ਼ਰਵੇਟਿਵ ਜੱਜ ਸਾਰਿਆਂ ਨੇ ਮਿਲ ਕੇ ਕਿਹਾ ਵੀ ਨਹੀਂ, ਇਹ ਚੀਜ਼ ਇਸ ਨੂੰ ਅਲਾਉ ਨਹੀਂ ਹੈਗੀ? ਹਾਂਜੀ, ਜਿਹੜਾ ਤਾਂ ਜੀ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਸੀਗਾ, ਉਹ ਜਦੋਂ ਦੱਸਦੀ ਹੈ ਕਿ ਉਹ ਬੇਸਿਕਲੀ ਕੀ ਕਰਦੇ ਨੇ ਕਿ ਜਿਹੜਾ ਵੀ ਕੋਈ ਏਦਾਂ ਦਾ ਵੱਡਾ ਕੇਸ ਆਉਂਦਾ ਜਿਹਦੇ ਵਿੱਚ ਕਿ ਬੜੇ ਸਾਰੇ ਜ਼ਿਆਦਾ ਲੋਕੀ ਇਫੈਕਟ ਹੋ ਸਕਦੇ ਨੇ, ਕਾਫੀ ਲੋਕਾਂ ਦੇ ਸਿਵਲ ਰਾਈਟਸ, ਉਹਨੂੰ ਉਹ ਫ੍ਰੀ ਆਫ ਕਾਸਟ ਕਰਦੇ ਨੇ। ਕਾਫੀ ਜ਼ਿਆਦਾ ਉਹਨਾਂ ਦੀ ਫੰਡਿੰਗ, ਕਾਫੀ ਜ਼ਿਆਦਾ ਉਹਨਾਂ ਨੂੰ ਸਪੋਰਟ ਹੈ ਲਾਇਰਸ ਦੀ, ਤੇ ਬੜੇ ਟੌਪ ਨੌਚ ਲਾਇਰਸ ਨੇ ਇਹਨੂੰ ਆਰਗੂ ਕੀਤਾ ਸੀਗਾ, ਹਨਾ, ਸੁਪਰੀਮ ਕੋਰਟ ਦੇ ਮੋਹਰੇ ਜਿਹੜਾ ਵੀ ਕੇਸ ਜਾਂਦਾ ਜੀ। ਇਸ ACLU ਨੇ ਇਹ ਆਰਗੂਮੈਂਟ ਦਿੱਤੀ ਸੀਗੀ ਕਿ ਦੇਖੋ, ਇੱਕ ਤਾਂ ਥੱਲੇ ਜਿਹੜਾ ਪ੍ਰੋਸੀਜਰ ਹੈ ਉਹ ਨਹੀਂ ਤੁਸੀਂ ਸਹੀ ਤਰ੍ਹਾਂ, ਮਤਲਬ ਛੋਟਾ ਪ੍ਰੋਸੀਜਰ ਹੈ ਕਿ ਇਮੀਗ੍ਰੇਸ਼ਨ ਆਫਿਸਰ, ਟਰਾਂਸਲੇਟਰ ਵੀ ਕੰਪੀਟੈਂਟ ਨਹੀਂ, ਵਕੀਲ ਦਾ ਵੀ ਹੱਕ ਨਹੀਂ, ਉਹ ਸਿੱਧੇ ਡਿਨਾਈ ਕਰਦੇ ਨੇ ਕਿ ਬੰਦੇ ਕੋਲ ਤੇ ਕੋਈ ਰਸਤਾ ਨਹੀਂ ਰਿਹਾ, ਹਨਾ। ਤੇ ਉਹਨਾਂ ਨੇ ਇਹ ਆਰਗੂ ਕੀਤਾ ਸੀ ਕਿ ਇਹ ਜੇ ਤੁਸੀਂ ਲਾਅ ਅਪਹੋਲਡ ਕਰਦੇ ਹੋ ਤੇ ਕਾਫੀ ਸਾਰੇ ਬੰਦੇ ਜਾਂ ਤਾਂ ਸਿੱਧੇ ਪਿੱਛੇ ਭੇਜ ਦਿੱਤੇ ਜਾਣਗੇ, ਤੇ ਜਿਹੜੇ ਅਸਾਈਲਮ ਆਫਿਸਰ ਹੈ, ਜਦੋਂ ਉਹਨਾਂ ਨੂੰ ਪਤਾ ਹੈ ਕਿ ਉੱਤੇ ਕੋਈ ਚੈੱਕ ਕਰਨ ਵਾਲਾ ਨਹੀਂ ਹੈਗਾ, ਤੇ ਉਹ ਆਪਣੀ ਮਰਜ਼ੀ ਨਾਲ ਖਰਾਬ ਡਿਸੀਜਨ ਦੇ ਸਕਦੇ ਆ, ਹਨਾ। ਤੇ ਉਹਨਾਂ ਦਾ ਮੁੱਦਾ ਇਹ ਸੀਗਾ ਕਿ ਆਪਾਂ ਇਹਨੂੰ ਇੱਕ ਪ੍ਰੋਵੀਜ਼ਨ ਦਈਏ ਕਿ ਲੋਕਾਂ ਨੂੰ ਰਾਈਟ ਮਿਲੇ ਕਿ ਇੱਕ ਜੱਜ ਇੰਡੀਪੈਂਡੈਂਟਲੀ ਇਹਨੂੰ ਡਿਸਾਈਡ ਕਰ ਸਕੇ, ਜੁਡੀਸ਼ੀਅਲ ਰਿਵਿਊ ਕਰ ਸਕੇ। ਪਰ ਜਿਹੜੀ ਸੋ ਇਹ ਜਿਹੜਾ ਲਾਅ ਸੀਗਾ, ਇਹ ਸੀਗਾ 1252 ਜੀ, ਉਹਦੇ ਬਾਰੇ ਗੱਲ ਹੋ ਰਹੀ ਸੀ। ਹੁਣ ਸਾਰਾ ਮਸਲਾ ਇਹ ਸੀਗਾ ਕਿ ਕੀ ਇਹ ਕਨਸਟੀਟਿਊਸ਼ਨਲ ਹੈਗਾ ਕਿ ਨਹੀਂ ਹੈਗਾ। ACLU ਕਹਿੰਦੀ ਕਿ ਨਹੀਂ ਹੈਗਾ,
ਜਿਹੜੀ ਸਰਕਾਰ ਸੀ ਉਹ ਕਹਿੰਦੀ ਕਿ ਨਹੀਂ ਇਹ ਕਨਸਟੀਟਿਊਸ਼ਨਲ ਹੈਗਾ। ਜਿਹੜਾ ਸੁਪਰੀਮ ਕੋਰਟ ਸੀਗਾ ਉਹਨੇ ਫਿਰ ਇਹ ਫੈਸਲਾ ਦਿੱਤਾ ਕਿ ਇਹ ਲਾਅ ਕਨਸਟੀਟਿਊਸ਼ਨਲ ਹੈਗਾ, ਇਹ ਵਾਇਓਲੇਟ ਨਹੀਂ ਕਰਦਾ ਇੱਕ ਜਿਹੜਾ ਅਸਾਲਮ ਸੀਕਰ ਆ ਜਾਂ ਜਿਹੜਾ ਬੰਦਾ ਇੱਥੇ ਦਾ ਰੈਜ਼ੀਡੈਂਟ ਜਾਂ ਸਿਟੀਜ਼ਨ ਨਹੀਂ ਹੈਗਾ। ਉਹ ਕਹਿੰਦੇ ਕਿ ਇਹ ਜਿਹੜਾ ਅਸਾਲਮ ਸੀਕਰ ਆ ਉਹਨੂੰ ਇਹ ਹੱਕ ਨਹੀਂ ਹੈਗਾ, ਉਹ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਜੱਜ ਦੇ ਕੋਲ ਹੱਕ ਹੈਗਾ ਜਾਣ ਦਾ। ਸੋ ਵਾਧੂ ਜਿਹੜੇ ਆਪਾਂ ਇੱਕ ਆਮ ਨਾਗਰਿਕ ਜਾਂ ਇੱਥੇ ਜਿਹੜਾ ਲੀਗਲ ਰਹਿਣ ਵਾਲਾ ਜਿਹੜੇ ਉਹਦੇ ਅਧਿਕਾਰ ਆ, ਸੋ ਉਹਦੇ ਬਰਾਬਰ ਨਹੀਂ ਹੈਗੇ ਉਹਦੇ ਅਧਿਕਾਰ, ਕਹਿਣ ਦਾ ਮਤਲਬ ਇਹ ਆ। ਬਿਲਕੁਲ ਬਿਲਕੁਲ ਜੀ, ਮੁੱਖ ਦੀ ਗੱਲ ਇਹ ਸੀਗੀ ਕਿ ਉਹਨਾਂ ਨੇ ਇਹ ਡਿਸਾਈਡ ਕੀਤਾ ਕਿ ਇਹ ਜਿਹੜਾ ਲਾਅ ਹੈ ਵਾਇਓਲੇਟ ਨਹੀਂ ਕਰਦਾ ਕਿਉਂਕਿ ਇਹਦੇ ਵਿੱਚ ਇੱਕ ਅਸਾਲਮ ਸੀਕਰ ਤੇ ਨਾਨ ਸਿਟੀਜ਼ਨ ਇਨਵੋਲਡ ਹੈਗਾ ਜੀ। ਸੋ ਹੁਣ ਇਸ ਦਾ ਹੁਣ ਜਿਹੜਾ ਸੁਪਰੀਮ ਕੋਰਟ ਦੇ ਦੁਆਰਾ ਇਹ ਫੈਸਲਾ ਆ ਗਿਆ, ਸੋ ਇਸ ਇੱਕ ਪ੍ਰੈਸੀਡੈਂਟ ਸੈੱਟ ਹੋ ਗਿਆ ਹੁਣ ਸੁਪਰੀਮ ਕੋਰਟ ਦੇ ਵਿੱਚ। ਸੋ ਇਸ ਦਾ ਅਸਾਈਲਮ ਸੀਕਰਸ ਦੇ ਉੱਤੇ ਕੀ ਅਸਰ ਹੋਊਗਾ, ਜਿਹੜਾ ਕੋਈ ਕਿਸੇ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸਾਈਲਮ ਦੇ ਲਈ ਅਪਲਾਈ ਕਰਨਾ ਆ ਜਾਂ ਪਹਿਲਾਂ ਵਾਲੇ ਜਿਹੜੇ ਚੱਲ ਵੀ ਰਹੇ ਉਹਨਾਂ ਦੇ ਉੱਤੇ ਕਿੱਦਾਂ ਦਾ ਅਸਰ ਹੈ ਇਸ ਦਾ? ਦੇਖੋ ਜੀ, ਪਹਿਲਾਂ ਨਾ ਤੁਸੀਂ ਗੱਲ ਸੁਣਦੇ ਹੋਵੋਗੇ ਕਿ ਲੋਕੀ ਕਹਿੰਦੇ ਸੀ ਕਿ ਬਿਆਨ ਫੇਲ ਹੋ ਗਏ ਉਹਦੇ, ਫਿਰ ਜੱਜ ਕੋਲ ਚਲੇ ਗਏ, ਉੱਤੇ ਚਲੇ ਗਏ, 9th ਸਰਕਿਟ ਤੇ ਚਲੇ ਗਏ, ਹਨਾ ਜੇਲ੍ਹ ਦੇ ਵਿੱਚ ਤੇ ਇਵੈਂਚੁਅਲੀ ਕਈ ਵਾਰੀ ਜਿੱਤ ਜਾਂਦੇ ਸੀਗੇ ਜੀ। ਕਈ ਵਾਰੀ ਤੁਸੀਂ ਸੁਣਦੇ ਨਹੀਂ ਹੋਏ, ਉਹਨੂੰ ਅੰਦਰ ਹੀ ਕੇਸ ਲੜਨਾ ਪਿਆ, ਬੜੀ ਕਨਫਿਊਜ਼ਨ ਸੀਗੀ, ਕਈ ਆ ਜਾਂਦੇ ਸੀਗੇ ਬਾਹਰ, ਕਈ ਅੰਦਰ ਹੀ ਰਹਿੰਦੇ ਸੀਗੇ। ਹਾਂਜੀ, ਹੁਣ ਸੁਪਰੀਮ ਕੋਰਟ ਦੇ ਉੱਤੇ ਕੋਈ ਨਹੀਂ ਹੈਗਾ, ਇਹਨਾਂ ਨੇ ਬਿਲਕੁਲ ਕਲੀਅਰ ਇਹ ਫੈਸਲਾ ਦੇ ਦਿੱਤਾ। ਹੁਣ ਕੀ ਹੈਗਾ, ਜਿਹੜਾ ਬੰਦਾ ਕ੍ਰਾਸ ਕਰਕੇ ਆਉਂਦਾ ਹੈ ਉਹਨਾਂ ਦੀ ਡਿਟੈਂਸ਼ਨ 'ਚ ਹੁੰਦਾ ਹੈ, ਜਿਹਨੂੰ ਜੇ ਬਿਆਨ ਫੇਲ ਹੋ ਜਾਂਦੇ ਨੇ, ਅਸਾਲਮ ਆਫਿਸਰ ਡਿਨਾਈ ਕਰ ਦਿੰਦਾ ਇੱਕ ਵਾਰੀ, ਉਹਨੂੰ ਸਿਰਫ ਇੱਕੋ ਹੱਕ ਹੈਗਾ, ਉਹ ਜਿਹੜੇ ਕ੍ਰੈਡੀਬਲ ਫੇਅਰ ਇੰਟਰਵਿਊ ਜਿਹੜੀ ਹੈਗੀ ਉਹ ਵਾਲੇ ਬਿਆਨ ਦੁਬਾਰਾ ਪਾਸ ਕਰਾਉਣ ਦਾ ਜੱਜ ਦੇ ਕੋਲ, ਹਨਾ ਜੀ। ਠੀਕ ਹੈ, ਜੇ ਉੱਥੋਂ ਦੀ ਜੱਜ ਮਨਾ ਕਰ ਦਿੰਦਾ ਕਿ ਨਹੀਂ ਇਹ ਸਹੀ ਨਹੀਂ ਹੈਗਾ, ਮੈਂ ਐਗਰੀ ਨਹੀਂ ਕਰਦਾ, ਤੇ ਉਹਨੂੰ ਐਕਸਪੀਡਾਈਟਡ ਰਿਮੂਵਲ ਮਤਲਬ ਕਿ ਉਹਨੂੰ ਫਟਾਫਟ ਵਾਪਸ ਇਮੀਡੀਏਟਲੀ ਆਪਣੀ ਕੰਟਰੀ ਸੈਂਡ ਕਰ ਦਿੱਤਾ ਜਾਊਗਾ ਜੀ। ਸੋ ਇਹਦਾ ਮਤਲਬ ਆ ਵੀ ਇਹ ਜਿਹੜੇ ਹੁਣ ਤੁਸੀਂ ਕਹਿ ਰਹੇ ਵੀ ਜਿਹੜਾ ਕ੍ਰੈਡੀਬਲ ਫੇਅਰ ਦੀ ਇੰਟਰਵਿਊ ਹੋਣੀ ਹੈ, ਕਿਹੜੇ ਜੱਜ, ਕਿਹੜੀ ਅਦਾਲਤ, ਕੋਈ ਅਦਾਲਤ ਹੁੰਦੀ ਆ ਜਾਂ ਇਹ ਕੋਈ ਇਮੀਗ੍ਰੇਸ਼ਨ ਦਾ ਕੋਈ ਬਿਊਰੋ ਹੁੰਦਾ ਆ ਜਾਂ ਅਸਾਈਲਮ ਆਫਿਸਰ ਹੁੰਦਾ ਉਸ ਦੇ ਮੋਹਰੇ ਹੁੰਦੀ ਹੈ ਇਹ ਵਾਲੀ? ਜੀ, ਜਦੋਂ ਇਹ ਆਉਂਦੇ ਨਾ ਡਿਟੈਂਸ਼ਨ 'ਚ ਕ੍ਰਾਸ ਕਰਕੇ ਆਉਂਦੇ ਨੇ ਬਾਰਡਰ, ਫਿਰ ਪਾਉਂਦੇ ਨੇ ਇਹਨੂੰ ਆਈਸ ਵਾਲੇ ਚੱਕ ਕੇ ਡਿਟੈਂਸ਼ਨ ਦੇ ਵਿੱਚ ਜੀ। ਉੱਥੇ ਦੀ ਪਹਿਲਾਂ ਤਾਂ ਜਿਹੜੇ ਡਿਟੈਂਸ਼ਨ ਵਾਲੇ ਜਿਹੜੇ ਆਫਿਸਰਸ ਹੁੰਦੇ ਨੇ ਬੇਸਿਕਲੀ ਤੁਹਾਡੇ ਕੋਲ ਬੇਸਿਕ ਸਵਾਲ ਪੁੱਛਦੇ ਨੇ, ਜਦੋਂ ਤੁਸੀਂ ਦੱਸਦੇ ਹੋ ਕਿ ਮੈਨੂੰ ਜਾਣ ਦਾ ਖਤਰਾ ਹੈਗਾ, ਉਸ ਤੋਂ ਬਾਅਦ ਉਹ ਤੁਹਾਨੂੰ USCIS ਦਾ ਇੱਕ ਅਸਾਈਲਮ ਆਫਿਸਰ ਹੁੰਦਾ ਉਹਨੂੰ ਰੈਫਰ ਕਰਦੇ ਨੇ ਜੀ। ਉਹ USCIS ਦਾ ਆਪਾਂ ਪਹਿਲਾਂ ਵੀ ਇੱਕ ਪ੍ਰੋਗਰਾਮ ਕੀਤਾ ਸੀਗਾ ਐਕਸਪੀਡਾਈਟਡ ਰਿਮੂਵਲ ਦਾ, ਉਹਦੇ ਵਿੱਚ ਸਾਰੀ ਡਿਟੇਲ ਦੇ ਵਿੱਚ ਡਿਸਕਸ ਕੀਤੀ ਸੀਗੀ ਕਿ ਜਦੋਂ ਇਹ ਜਿਹੜਾ USCIS ਆਫਿਸਰ ਹੈਗਾ ਅਸਾਈਲਮ ਦਾ, ਇਹਦਾ ਤੇ ਜਿੱਤਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੇਸ ਜਿੱਤੇ ਹੈ, ਇਹ ਸਿਰਫ ਇਹ ਡਿਸਾਈਡ ਕਰੂਗਾ ਕਿ ਕ੍ਰੈਡੀਬਲ ਫੀਅਰ ਤੁਹਾਨੂੰ ਹੈ ਕਿ ਨਹੀਂ ਹੈ। ਇੰਟਰਵਿਊ ਹੁੰਦੀ ਹੈ ਤੁਹਾਡੀ, ਜੇ ਤੁਸੀਂ ਪਾਸ ਹੋ ਜਾਂਦੇ ਹੋ ਫਿਰ ਅੱਗੇ ਕਾਰਵਾਈ ਤੁਰਦੀ ਹੈ, ਜੇ ਨਹੀਂ ਹੁੰਦਾ ਤੇ ਤੁਹਾਡਾ ਉੱਥੇ ਖਤਮ ਹੋ ਜਾਂਦੀ ਹੈ ਗੱਲ, ਤੇ ਫਿਰ ਤੁਸੀਂ ਜੱਜ ਦੇ ਕੋਲ ਜਾਂਦੇ ਹੋ, ਜੱਜ ਤੁਹਾਡਾ ਸਿਰਫ ਉਹੀ ਡਿਸੀਜਨ ਰਿਵਿਊ ਕਰਦਾ ਹੈ। ਅਗੇਨ ਉਹ ਸੇਮ ਉਹ ਵਾਲਾ ਜੱਜ ਨਹੀਂ ਹੈਗਾ ਜਿਹੜਾ ਆਪਾਂ ਕਹਿੰਦੇ ਕਿ ਨਾਰਮਲ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ ਤੁਸੀਂ ਮਾਸਟਰ ਪੈਂਦੀ ਹੈ, ਇੰਡੀਵਿਜੂਅਲ ਪੈਂਦੀ ਹੈ, ਇਹ ਜੱਜ ਫਟਾਫਟ ਇਹ ਡਿਸਾਈਡ ਕਰਦਾ ਕਿ ਇਹ ਕ੍ਰੈਡੀਬਲ ਫੀਅਰ ਹੈ ਕਿ ਨਹੀਂ ਹੈ, ਵਾਕਿਆ ਇਹਨੂੰ ਕੋਈ ਜਾਨ ਨੂੰ ਖਤਰਾ ਹੈ ਜਾਂ ਨਹੀਂ ਹੈਗਾ। ਹਾਂਜੀ, ਜੇ ਜੱਜ ਕਰ ਦਿੰਦਾ ਹੈਗਾ ਕਿ ਇਹਨੂੰ ਖਤਰਾ ਹੈਗਾ, ਫਿਰ ਬੰਦਾ ਬਾਹਰ ਨਿਕਲ ਕੇ ਆਊਗਾ, ਉਹਨੂੰ ਨੋਟਿਸ ਮਿਲੂਗਾ ਜੱਜ ਦੇ ਮੂਹਰੇ ਜਾਣ ਦਾ, ਫਿਰ ਉਹਦੀ ਮਾਸਟਰ ਹੀਅਰਿੰਗ ਹੋਊਗੀ, ਫਿਰ ਉਹਦੀ ਇੰਡੀਵਿਜੂਅਲ ਹੀਅਰਿੰਗ ਹੋਊਗੀ। ਪਰ ਜੇ ਜੱਜ ਡਿਸਾਈਡ ਕਰ ਦਿੰਦਾ ਕਿ ਨਹੀਂ ਇਹਨੂੰ ਖਤਰਾ ਨਹੀਂ ਹੈਗਾ, ਤੇ ਫਿਰ ਬੰਦਾ ਉੱਥੋਂ ਵਾਪਸ ਭੇਜ ਦਿੱਤਾ ਜਾਊਗਾ। ਸੋ ਇਸ ਕੁਮਾਰ ਦੇ ਵਿੱਚ ਵਿਜੇ ਕੁਮਾਰ ਨੂੰ ਹੁਣ ਵਾਪਸ ਫਿਰ ਸ਼੍ਰੀਲੰਕਾ ਘੱਲ ਦਿੱਤਾ ਜਾਊਗਾ ਕਿ ਜੀ ਉੱਥੇ ਸੋ ਸ਼੍ਰੀਲੰਕਾ ਦੇ ਵਿੱਚ ਸਿਟੀਜ਼ਨ ਉੱਥੇ ਦਾ ਨਾ ਉੱਥੇ ਦਾ ਸੋ ਉੱਥੇ ਹਾਂਜੀ ਹੁਣ ਤਾਂ ਜੀ ਬੜੀ ਮਾੜੀ ਗੱਲ ਹੈ, ਕਿਉਂਕਿ ਹੁਣ ਨਾ ਦੇਖੋ ਐਡੇ ਹਾਈ ਲੈਵਲ ਤੇ ਜਦੋਂ ਕੇਸ ਜਾਂਦਾ ਹੈ, ਨਾਰਮਲੀ ਤਾਂ ਚਲੋ ਬੰਦੇ ਦਾ ਨਹੀਂ ਪਤਾ ਹੁੰਦਾ, ਹੁਣ ਸੁਪਰੀਮ ਕੋਰਟ ਤੱਕ ਮਤਲਬ ਹਰੇਕ ਬੰਦੇ ਨੂੰ ਪਤਾ ਹੁੰਦਾ, ਹੁਣ ਤਾਂ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਉਸ ਦੇ ਬਾਰੇ। ਹਾਂਜੀ ਜੀ, ਸੋ ਇਹ ਹੁਣ ਜਗਵੀਰ ਜੀ ਇਹ ਦੱਸੋ ਵੀ ਜਿਹਨਾਂ ਦੇ ਮੌਜੂਦਾ ਰਾਈਟ ਨਾਓ ਜਿਨ੍ਹਾਂ ਦੇ ਅਸਾਈਲਮ ਦੇ ਕੇਸ ਚੱਲ ਰਹੇ ਆ, ਕਿ ਉਹਨਾਂ ਦੇ ਉੱਤੇ ਵੀ ਇਸ ਫੈਸਲੇ ਦਾ ਕੋਈ ਇਫੈਕਟ ਹੋਊਗਾ ਜਾਂ ਨਹੀਂ ਹੋਊਗਾ? ਉਹਨਾਂ ਦੇ ਉੱਤੇ ਇਹ ਵਾਲੇ ਫੈਸਲੇ ਦਾ ਇਫੈਕਟ ਨਹੀਂ ਹੋਊਗਾ, ਪਰ ਹੋਰ ਸਾਰੇ ਕਈ ਫੈਸਲੇ ਆਉਣ ਵਾਲੇ ਆ। ਕੱਲ ਨੂੰ ਫਿਰ ਇੱਕ ਆਰਡਰ ਆਏਗਾ ਵਰਕ ਪਰਮਿਟਸ ਵਗੈਰਾ ਤੇ, ਕਈ ਚੀਜ਼ਾਂ ਤੇ ਇਫੈਕਟ ਹੋਏਗਾ ਮੋਟੇ ਤੌਰ ਤੇ। ਹੁਣ ਇਹ ਹੈ ਕਿ ਲੱਗਦਾ ਏਦਾਂ ਕਿ ਜਦੋਂ ਕੋਰਟਸ ਖੁੱਲੂਗੀਆਂ, ਜਿਹੜੇ ਲੋਕੀ ਹੁਣੇ ਰੀਸੈਂਟਲੀ ਆਏ ਨੇ ਤੇ ਉਹਨਾਂ ਨੇ ਮੈਕਸੀਕੋ, ਸੈਲਵਾਡੋਰ ਜਿਹੜੀਆਂ ਕੰਟਰੀਆਂ 'ਚ ਕਿਤੇ ਰੂਲ ਇਹ ਇੰਪਲੀਮੈਂਟ ਕਰ ਰਹੇ ਨੇ ਕਿ ਜੇ ਕਿਸੇ ਨੇ ਉੱਥੋਂ ਦੀ ਚੱਲ ਕੇ ਆਏ ਨੇ, ਉਹਨਾਂ ਨੇ ਪਹਿਲਾਂ ਉੱਥੇ ਅਸਾਈਲਮ ਨਹੀਂ ਫਾਈਲ ਕੀਤਾ ਸੀਗਾ ਉਹਨਾਂ ਕੰਟਰੀਆਂ ਦੇ ਵਿੱਚ, ਉਹਦਾ ਅਸਾਈਲਮ ਇੱਥੋਂ ਦੀ ਨਹੀਂ ਅਪਰੂਵ ਕਰਨਾ ਕੋਰਟ ਦੇ ਮੂਹਰੇ ਜੀ। ਸੋ ਸੋ ਇਹ ਜਿੱਦਾਂ ਆਪਾਂ ਕਾਫੀ ਚਿਰ ਪਹਿਲਾਂ ਉਦੋਂ ਇਹਨਾਂ ਨੇ ਨੋਟੀਫਿਕੇਸ਼ਨ ਇਸ ਦੇ ਬਾਰੇ ਜਾਰੀ ਕੀਤੇ ਸੀਗੇ ਵੀ ਜਿਹੜੇ ਵੀ ਜੇ ਤੁਸੀਂ ਮੈਕਸੀਕੋ ਵਾਲੇ ਪਾਸਿਓਂ ਆ ਰਹੇ ਆ ਤੇ ਤੁਹਾਨੂੰ ਪਹਿਲਾਂ ਉੱਥੇ ਅਪਲਾਈ ਕਰਨਾ ਪਊਗਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ। ਸੋ ਉਸ ਨਤੀਜੇ ਦੇ ਉਸ ਫੈਸਲੇ ਦੇ ਵਿੱਚ
ਕੀ ਮੈਕਸੀਕੋ ਵਗੈਰਾ ਦੇ ਵਿੱਚ ਉਹਨਾਂ ਦਾ ਕੇਸ ਪਾਸ ਜਾਂ ਫੇਲ ਹੋਇਆ ਹੋਣਾ ਚਾਹੀਦਾ ਜਾਂ ਕੁਝ ਵੀ ਨਤੀਜਾ ਆਇਆ ਹੋਵੇ ਉੱਥੇ? ਫੇਲ ਹੋਇਆ ਹੋਣਾ ਚਾਹੀਦਾ। ਉੱਥੇ ਫੇਲ ਹੋਇਆ ਹੋਣਾ ਚਾਹੀਦਾ ਫਿਰ ਸੋ ਉਹ ਜੀ ਏਦਾਂ ਜੀ ਜਿਹੜੇ ਜਿੱਦਾਂ ਹੁਣ ਜਿਹੜੇ ਅਸਾਲਮ ਸੀਕਰਸ ਨੇ ਆਉਂਦੇ ਨੇ, ਏਜੰਟ ਵਗੈਰਾ ਉਹਨਾਂ ਨੂੰ ਭੇਜਦੇ ਨੇ, ਕੁਛ ਕੁ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਗੱਲਾਂ ਪਤਾ ਲੱਗਦੀਆਂ, ਇੰਨੀ ਕਿਸੇ ਨੂੰ ਜਦ ਤੱਕ ਉਹ ਇੱਥੇ ਨਹੀਂ ਆਉਂਦੇ ਇੰਨੀ ਕੋਈ ਨੌਲੇਜ ਤੇ ਉਹਨਾਂ ਨੂੰ ਹੁੰਦੀ ਨਹੀਂ ਕਿ ਇਹ ਹੁਣ ਇਹ ਇੰਨੇ ਜ਼ਿਆਦਾ ਟੈਕਨੀਕਲ ਪ੍ਰੋਸੀਜਰ ਕਿ ਮੈਕਸੀਕੋ ਦੇ ਵਿੱਚ ਅਸਾਈਲਮ ਫਾਈਲ ਕਰਨਾ ਸੀਗਾ ਨਹੀਂ ਪਤਾ ਹੁੰਦਾ, ਤੇ ਬੜੇ ਸਾਰੇ ਲੋਕੀ ਜਿਹੜੇ ਹੈਗੇ ਨੇ ਇਹਦੇ ਥੱਲੇ ਆ ਸਕਦੇ ਨੇ। ਓਕੇ ਜੀ ਸੋ ਇਹਦਾ ਜਿੱਦਾਂ ਜਗਵੀਰ ਜੀ ਲੱਗਦਾ ਵੀ ਜਿਹੜਾ USA ਦੇ ਵਿੱਚ ਹੁਣ ਇਮੀਗ੍ਰੇਸ਼ਨ ਮੈਨੂੰ ਤਾਂ ਇੱਦਾਂ ਹੀ ਲੱਗਦਾ ਵੀ ਇੱਕ ਤਰ੍ਹਾਂ ਨਾਲ ਸ਼ਟ ਡਾਊਨ ਵਾਲਾ ਹੀ ਕੰਮ ਆ। ਪਹਿਲਾਂ H1 ਵੀਜ਼ੇ ਵਾਲੇ ਦੇਖ ਲਓ, ਤੇ ਫਿਰ ਹੁਣ ਜਿਹੜੇ ਸਾਰੇ ਉਹਨੇ ਕਹਿਤਾ ਵੀ ਦਸੰਬਰ ਤੱਕ ਕੰਟਰੀ ਵਾਲੇ ਜਿਨ੍ਹਾਂ ਨੂੰ ਗ੍ਰੀਨ ਕਾਰਡ ਵੀ ਮਿਲਣਾ ਆਉਣਾ ਸੀ ਉਹ ਵੀ ਬੰਦ ਆ ਹੁਣ, ਪੋਲੀਟੀਕਲ ਅਸਾਈਲਮ ਵਾਲਿਆਂ ਤੇ ਵਰਕ ਪਰਮਿਟ ਤੇ ਕੱਲ ਨੂੰ ਥੋੜੇ ਦਿਨਾਂ ਨੂੰ ਇਹ ਕਹਿ ਰਹੇ ਵੀ 13,000 USCIS ਦਾ ਇੰਪਲੋਈ ਫਰਲੋ ਕਰਨਾ। ਸੋ ਕੰਮ ਕਿੱਥੇ ਹੋਊਗਾ ਇਮੀਗ੍ਰੇਸ਼ਨ ਦਾ ਫਿਰ? ਜੀ ਹੁਣ ਨਾ ਜਿਹੜੀ USCIS ਹੈਗੀ ਆ ਵੈਸੇ ਤਾਂ ਨਿਊਟਰਲ ਹੈਗੀ ਏਜੰਸੀ, ਪਰ ਇਹਨਾਂ ਨੇ ਕੀ ਹੈਗਾ ਕਿ ਕਾਫੀ ਸਾਰੇ ਬੰਦੇ ਇਹਨਾਂ ਦੇ ਆਖੇ ਲੱਗ ਕੇ ਬੜੀ ਜ਼ਿਆਦਾ ਤਾਰੀਫ ਕਰਦੇ ਹੁੰਦੇ ਸੀਗੇ ਐਡਮਿਨਿਸਟ੍ਰੇਸ਼ਨ ਦੀ ਕਿ ਹਾਮੀ ਭਰਨ ਦੀ ਲੋੜ ਨਹੀਂ ਸੀਗੀ, ਤੁਸੀਂ ਆਪਣਾ ਕੰਮ ਕਰੋ, ਅਪਰੂਵ ਕਰੋ ਜਿਹੜੀਆਂ ਚੀਜ਼ਾਂ ਫਾਈਲ ਹੋਈਆਂ। ਹੁਣ ਮਤਲਬ ਉਹਨਾਂ ਨੂੰ ਦੇ ਆਰ ਗੋਇੰਗ ਟੂ ਗੈਟ ਟੇਸਟ ਆਫ देयर ਓਨ ਮੈਡੀਸਨ ਕਿ ਜਦੋਂ ਤੁਹਾਨੂੰ ਲੋਕੀ ਫਾਈਲ ਹੀ ਨਹੀਂ ਕਰੂਗੇ, ਤੁਹਾਡੇ ਕੋਲ ਪੈਸੇ ਨਹੀਂ ਇਕੱਠੇ ਹੋਗੇ, ਤੁਹਾਡੀ ਏਜੰਸੀ ਕਿੱਦਾਂ ਚੱਲੂਗੀ, ਤੇ ਤਾਂ ਕਰਕੇ ਹੁਣ ਇਹਨਾਂ ਦੇ ਫਰਲੋ ਕਾਫੀ ਹੋਊਗੇ। ਜੀ ਜੀ ਹੁਣ ਇਹਨਾਂ ਨੂੰ ਵੀ ਫੈਸਲਾ ਲੈਣਾ ਪੈਣਾ ਅੱਗੇ ਕਿ ਇਹਨਾਂ ਦੀ ਸਹੀ ਪੋਜੀਸ਼ਨ ਕੀ ਹੈ। ਸਰਕਾਰ ਦੀ ਤਾਂ ਚਲੋ ਹੈਗੀ ਹੈ, ਕਾਂਗਰਸ ਨੇ ਲਾਅ ਬਣਾਉਣੇ ਕਿ ਤੁਸੀਂ ਕਾਂਗਰਸ ਦੇ ਲਾਅ ਇਨਫੋਰਸ ਕਰਨੇ ਆ ਕਿ ਤੁਸੀਂ ਪੋਲੀਟੀਕਲ ਜਿਹੜਾ ਕਿ ਪ੍ਰੈਜ਼ੀਡੈਂਟ ਆਉਂਦਾ ਉਹਦੇ ਆਖੇ ਲੱਗ ਕੇ ਆਪਣੇ ਡਿਸੀਜਨ ਲੈਣੇ ਆ। ਇਹ ਇੱਕ ਬਹੁਤ ਵੱਡੀ ਜਿਹੜੀ ਇਸ ਟਾਈਮ ਚਰਚਾ ਜਿਹੜੀ ਚੱਲ ਰਹੀ ਆ। ਜਗਵੀਰ ਜੀ ਇਹ ਵੀ ਦੱਸਿਓ, ਜਿਹੜਾ ਕੋਈ ਵਿਜ਼ਟਰ ਵੀਜ਼ੇ ਦੇ ਆ ਕੇ ਇੱਥੇ ਅਸਾਈਲਮ ਅਪਲਾਈ ਕਰ ਦਿੰਦਾ ਆ, ਕੀ ਇਸ ਦਾ ਕੋਈ ਫੈਸਲੇ ਦਾ ਉਹਨਾਂ ਦੇ ਉੱਤੇ ਵੀ ਅਸਰ ਹੁੰਦਾ ਹੈ ਇਹੋ ਜਿਹੀ ਚੀਜ਼ 'ਚ? ਕੱਲ ਨੂੰ ਜਿਹੜੀ ਇਹਦੀ ਆਉਂਦੀ ਹੈ, ਜਦੋਂ ਕੱਲ ਵਾਲਾ ਇਹ ਰਿਲੀਜ਼ ਕਰਦੇ ਨੇ ਪੂਰੇ, ਉਹਦੇ ਵਿੱਚ ਸੰਭਾਵਨਾ ਹੈਗੀ ਕਿ ਜਿਹੜੇ ਟੂਰਿਸਟ ਵੀਜ਼ੇ ਤੇ ਆਉਣਗੇ ਉਹਨਾਂ ਦੇ ਵਰਕ ਪਰਮਿਟ ਤੇ ਕਈ ਰੂਲ ਇਹਨਾਂ ਨੇ ਬਣਾਉਣੇ ਆ। ਕੱਲ ਨੂੰ ਉਹਦਾ ਆਪਾਂ ਸੈਟਰਡੇ ਨੂੰ ਡਿਸਕਸ ਕਰਾਂਗੇ। ਮੈਨੂੰ ਅਜੇ ਪੂਰੀ ਤੱਕ ਮੈਂ ਉਹਨੂੰ ਪੜ੍ਹਦਾ ਨਹੀਂ, ਮੈਨੂੰ ਹਾਂਜੀ ਜੀ ਠੀਕ ਆ। ਉਹਦੇ ਵਿੱਚ ਇਹਨਾਂ ਨੇ ਬੜੇ ਛੋਟੇ ਤੌਰ ਤੇ ਜਿੱਦਾਂ ਇਹਨਾਂ ਨੇ ਅਨਾਊਂਸਮੈਂਟ ਕੀਤੀ ਸੀਗੀ, ਕਿਸੇ ਨੇ ਉਹਨਾਂ ਸਵਾਲ ਕੀਤਾ ਸੀਗਾ ਕਿ 1 ਸਾਲ ਤੱਕ ਤੁਸੀਂ ਕਹਿ ਰਹੇ ਹੋ ਵੇਟ ਕਰਨੀ, ਨਹੀਂ ਫਾਈਲ ਕਰਨਾ, ਤੇ ਉਹਨਾਂ ਦਾ ਜਵਾਬ ਅੱਗੋਂ ਇਹ ਆਇਆ ਸੀਗਾ ਕਿ ਇਟਸ ਗੋਇੰਗ ਟੂ ਬੀ ਸੇਮ ਲਾਈਕ ਅ ਹੋਮਲੈਸ ਪਰਸਨ। ਮਤਲਬ ਉਹ ਇੱਕ ਅਸਾਈਲਮ ਸੀਕਰ ਨੂੰ ਹੋਮਲੈਸ ਨਾਲ ਕੰਪੇਅਰ ਕਰ ਰਹੇ ਸੀ ਕਿ ਜਿੱਦਾਂ ਉਹ ਰਹਿੰਦੇ ਨੇ ਉੱਦਾਂ ਹੀ ਤੁਸੀਂ 1 ਸਾਲ ਕੱਟੋਗੇ। ਜੀ ਓਕੇ ਸੋ ਚਲੋ ਹੁਣ ਜਦੋਂ ਇਹ ਆਉਂਦਾ ਹੈ ਕੋਈ ਇਸ ਦੇ ਬਾਰੇ ਹੋਰ ਜਾਣਕਾਰੀ ਆਉਂਦੀ ਹੈ, ਸੋ ਆਉਂਦੇ ਸ਼ਨੀਚਰਵਾਰ ਨੂੰ ਜਿਹੜਾ ਆਪਾਂ ਹੋਰ ਜਾਣਕਾਰੀ ਸਾਂਝੀ ਕਰਾਂਗੇ। ਸੋ ਇਹ ਹੈਗਾ ਵੀ ਹੁਣ ਆਉਂਦੇ ਸ਼ਨੀਚਰਵਾਰ ਪ੍ਰੋਗਰਾਮ ਦੇ ਲਈ ਕਾਫੀ ਇਸ਼ੂ ਜਿਹੜੇ ਇਕੱਠੇ ਹੋ ਚੁੱਕੇ ਨੇ ਇਮੀਗ੍ਰੇਸ਼ਨ ਨੂੰ ਲੈ ਕੇ। ਸੋ ਆਪਾਂ ਸਾਰਿਆਂ ਦੇ ਉੱਤੇ ਥੋੜ੍ਹੀ ਜਿਹੜੀ ਆ ਆਪਾਂ ਗੱਲਬਾਤ ਉਸ ਦਿਨ ਵੀ ਜਿਹੜੀ ਉਹ ਕਰਾਂਗੇ। ਪਰ ਅੱਜ ਦੇ ਫੈਸਲੇ ਦੇ ਨਾਲ ਜਿਹੜਾ ਵੀ ਕੋਈ ਇੱਕ ਹਿਸਾਬ ਦੇ ਨਾਲ ਜਗਵੀਰ ਜੀ ਆਪਾਂ ਕਹਿ ਸਕਦੇ ਵੀ ਜਿਹੜਾ ਬਾਰਡਰ ਦੇ ਥਰੂ ਟੱਪ ਕੇ ਆਉਣ ਦੀ ਕੋਸ਼ਿਸ਼ ਦੇ ਵਿੱਚ ਆ, ਜਿਹੜਾ ਉੱਥੇ ਡਿਟੇਨ ਹੁੰਦਾ ਆ, ਉਹਦੀ ਕੋਈ ਗਰੰਟੀ ਨਹੀਂ ਆ ਵੀ ਉਸ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਇੱਥੇ ਅੰਦਰ ਆਉਣ ਦਾ ਮੌਕਾ ਮਿਲੂਗਾ। ਹੁਣ ਰਿਸਕ ਫੈਕਟਰ ਅੱਗੇ ਦੇ ਨਾਲੋਂ ਵੀ ਬਹੁਤ ਜ਼ਿਆਦਾ ਜਿਹੜਾ ਉਹ ਵੱਧ ਗਿਆ। ਸੋ ਇਹ ਸਾਰੇ ਕਾਸੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਵੀ ਜਿਹੜਾ ਵੀ ਤੁਸੀਂ ਹੁਣ ਕੋਈ ਇਮੀਗ੍ਰੇਸ਼ਨ ਨਾਲ ਰਿਲੇਟਡ ਵਰਕ ਆ ਨਾ, ਅਟਾਰਨੀ ਜਿਹੜਾ ਆ ਤੁਹਾਨੂੰ ਗੁੱਡ ਅਟਾਰਨੀ ਹਾਇਰ ਕਰੋ। ਤੇ ਜਿਹੜਾ ਹੈਗਾ ਆ ਤੁਸੀਂ ਜੇ ਜਗਵੀਰ ਸਿੰਘ ਉਹਨਾਂ ਨਾਲ ਗੱਲ ਕਰਨੀ ਆ ਤੇ ਇਹਨਾਂ ਨੂੰ ਤੁਸੀਂ ਇਹਨਾਂ ਦਾ ਨੰਬਰ ਰਾਜਕਨਵੀਰ ਸਿੰਘ ਜੀ ਦੱਸ ਦਿਓ। ਜੀ ਬਿਲਕੁਲ, ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ 4159090503 415 909 0503 ਦੇ ਉੱਤੇ ਜੀ। ਸੋ ਇਹ ਜਿਹੜਾ ਸੀਗਾ ਅੱਜ ਦਾ ਜਿਹੜਾ ਇਹ ਵਿਸ਼ੇਸ਼ ਜਿਹੜੀ ਉਹ ਗੱਲਬਾਤ ਹੈਗੀ ਆ। ਸੋ ਜੇ ਤੁਸੀਂ ਥੋੜ੍ਹੇ ਸ਼ਬਦਾਂ ਦੇ ਵਿੱਚ ਜਗਵੀਰ ਜੀ ਅੱਜ ਦੇ ਇਸ ਪੂਰੇ ਫੈਸਲੇ ਨੂੰ ਦੱਸਣਾ ਹੋਵੇ ਵੀ ਕਿੱਦਾਂ ਇਹ ਅਸਾਈਲਮ ਵਾਲਿਆਂ ਦੇ ਉੱਤੇ ਜਿਹੜਾ ਉਹ ਲਾਗੂ ਹੋ ਰਿਹਾ ਆ, ਜੇ ਤੁਸੀਂ ਥੋੜ੍ਹੇ ਸ਼ਬਦਾਂ ਜਾਂਦੇ ਦੱਸ ਦਿਓ ਤਾਂ। ਜ਼ਰੂਰ ਜੀ। ਹੋਣਾ ਇੱਦਾਂ ਕਿ ਜਿਹਨਾਂ ਦੀ ਇੰਟਰਵਿਊ ਕ੍ਰੈਡੀਬਲ ਹੈਗੀ ਆ, ਮਤਲਬ ਕਿ ਜਿਹੜੇ ਵੈਲ ਪ੍ਰੀਪੇਅਰਡ ਨੇ, ਜਿਹਨੂੰ ਪਤਾ ਹੈ ਕਿ ਕਿੱਦਾਂ ਬਿਆਨ ਦੇਣੇ ਨੇ, ਕੀ ਸਵਾਲ ਹੈ, ਕੀ ਜਵਾਬ ਹੈ, ਬਿਆਨ ਉਹਨਾਂ ਦੇ ਕੰਸਿਸਟੈਂਟ ਹੋਊਗੇ, ਜਿਹੜੇ ਪੂਰੀ ਆਪਣੀ ਤਿਆਰੀ ਨਾਲ ਆਉਂਦੇ ਨੇ, ਸਹੀ ਉਹਨਾਂ ਦੇ ਜਵਾਬ ਹੁੰਦੇ ਨੇ, ਕ੍ਰੈਡੀਬਲ ਫੇਅਰ ਆਪਣੀ ਥੱਲੇ ਜਾਂ ਤਾਂ ਅਸਾਈਲਮ ਆਫਿਸਰ ਮੂਹਰੇ ਪਾਸ ਕਰਦੇ ਨੇ, ਜੇ ਨਹੀਂ ਹੁੰਦਾ ਤੇ ਜੱਜ ਮੂਹਰੇ ਜਾਂਦੇ ਨੇ, ਤੇ ਸਹੀ ਤਰੀਕੇ ਨਾਲ ਜਿਹੜੇ ਪਾਸ ਕਰਦੇ ਨੇ ਉਹੀ ਅਮਰੀਕਾ ਆ ਸਕੂਗੇ। ਜਿਹਨਾਂ ਦੀ ਨਹੀਂ ਤਿਆਰੀ ਹੈਗੀ, ਜਿਹਨਾਂ ਨੂੰ ਨਹੀਂ ਪਤਾ ਕੀ ਕਹਿਣਾ ਹੈਗਾ, ਕ੍ਰੈਡੀਬਲ ਫੇਅਰ ਐਸਟੈਬਲਿਸ਼ ਨਹੀਂ ਕਰ ਸਕਦੇ, ਉਹ ਵਾਲੇ ਬੰਦੇ US ਦੇ ਵਿੱਚ ਨਹੀਂ ਆ ਪਾਉਣਗੇ ਜੀ। ਸੋ ਇਹ ਸਾਰੇ ਕਾਸੇ 'ਚ ਆਪਾਂ ਜੇ ਸਮ ਅਪ ਕਰਦੇ ਜਾਈਏ, ਇਹ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕਹਿੰਦੇ ਵੀ ਬਹੁਤ ਜ਼ਿਆਦਾ ਪਾਵਰ ਮਿਲ ਗਈ ਆ। ਹੁਣ ਇਮੀਡੀਏਟਲੀ ਉਹ ਇਲੀਗਲ ਇਮੀਗ੍ਰੈਂਟਸ ਨੂੰ ਡਿਪੋਰਟ ਕਰ ਸਕਦੇ, ਇਨਕਲੂਡਿੰਗ ਅਸਾਈਲਮ ਸੀਕਰਸ ਵਿਦ ਲਿਮਿਟਡ ਜੁਡੀਸ਼ੀਅਲ ਰਿਵਿਊ, ਹੈ ਨਾ
ਜਿਹੜੇ ਬੰਦੇ ਆਲਰੇਡੀ ਯੂਐਸ ਦੇ ਵਿੱਚ ਹੈਗੇ ਨੇ 2 ਸਾਲ ਤੋਂ ਆਲਰੇਡੀ ਕੱਚੇ ਰਹਿ ਰਹੇ ਸੀ, ਜਿਹੜੇ ਇੱਥੇ ਰਹਿ ਗਏ ਨੇ ਉਹਨਾਂ ਦੇ ਨਾ ਰੂਲ ਥੋੜ੍ਹੇ ਜਿਹੇ ਟੈਕਨੀਕਲੀ ਡਿਫਰੈਂਟ ਹੈਗੇ ਆ। ਜਿਹੜੇ 2 ਸਾਲ ਜਿਹੜੇ ਸ਼ੋਅ ਕਰ ਸਕਦੇ ਕਿ ਮੈਂ 2 ਸਾਲ ਤੋਂ ਆਲਰੇਡੀ ਇਲੀਗਲ ਸੀਗਾ, ਉਹ ਬੰਦੇ ਨੂੰ ਹੱਕ ਹੈਗਾ ਇਮੀਗ੍ਰੇਸ਼ਨ ਜੱਜ ਮੂਹਰੇ ਜਾਣ ਦਾ। ਓਕੇ ਜੀ ਠੀਕ ਆ। ਇਹ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਅਰਾਈਵਿੰਗ ਏਲੀਅਨ ਹੈਗਾ, ਜਿਹੜਾ ਪੋਰਟ ਆਫ ਐਂਟਰੀ ਦੇ ਉੱਤੇ declare ਅਸਾਈਲਮ ਦੀ ਮੰਗ ਕਰਦਾ ਹੈ ਬੇਸਿਕਲੀ। ਪੋਰਟ ਆਫ ਐਂਟਰੀ ਤੇ ਕਰਦਾ ਹੈ, ਜਾਂ ਫਿਰ ਜਿਹੜਾ ਹੈਗਾ ਈਵੀ ਐਂਟਰਡ ਵਿਦਆਊਟ ਇੰਸਟਰਕਸ਼ਨ, ਜਿਹਨੂੰ ਕਿ ਉਹਨਾਂ ਨੇ 2 ਸਾਲ ਦੇ ਅੰਦਰ ਅੰਦਰ ਫੜਿਆ ਹੋਇਆ ਹੈਗਾ 200 ਮਾਈਲ ਦੇ ਰੇਡੀਅਸ ਦੇ ਅੰਦਰ ਅੰਦਰ ਬਾਰਡਰ ਤੋਂ। ਠੀਕ ਆ ਹਾਂਜੀ ਜੀ। ਤੇ ਸੋ ਜਿਹੜਾ 2 ਸਾਲ ਇੱਕ ਵਾਰੀ ਟੱਪ ਗਿਆ ਉਹਦੇ ਰੂਲ ਅਲੱਗ ਹੈਗੇ ਆ। ਓਕੇ ਸੋ ਪਰ ਇਹਦੇ ਨਾਲ ਹਰਜੋਤ ਜੀ ਤੇ ਜਗਵੀਰ ਜੀ ਇਦਾਂ ਨਹੀਂ ਲੱਗਦਾ ਵੀ ਇਹ ਜਿਹੜੇ ਖਾਸ ਕਰਕੇ ਜਿਹੜੇ ਇਲੀਗਲ ਆਉਣ ਦੀ ਸੋਚ ਰਹੇ ਆ ਉਹਨਾਂ ਨੂੰ ਹੋਰ ਇਹ ਉਤਸ਼ਾਹ ਹੋਊਗਾ ਵੀ ਨਹੀਂ ਆਪਾਂ ਬਾਰਡਰ ਟੱਪ ਕੇ ਪਹਿਲਾਂ ਅੰਦਰ ਜਿਹੜੇ ਭੱਜ ਕੇ ਲੁਕੇ ਰਹੀਏ ਰਾਦਰ ਦੈਨ ਆਪਾਂ ਸਿੱਧਾ ਜਿਹੜਾ ਉੱਥੇ ਸੀਬੀਪੀ ਨੂੰ ਜਾਂ ਉੱਥੇ ਜਿਹੜੀ ਬਾਰਡਰ ਦੀ ਪੁਲਿਸ ਹੈਗੀ ਵੀ ਉਹਦੇ ਕੋਲ ਜਾ ਕੇ ਕਹੀਏ ਵੀ ਮੈਨੂੰ ਅਸਾਈਲਮ ਚਾਹੀਦਾ। ਨਹੀਂ, ਉਹ ਜਿਹੜੀ ਕੰਧ ਬਣਾਈ ਆ ਨਾ ਉਹ ਰੋਕਣ ਲਈ ਆ ਜੀ। ਕੰਧ ਤਾਂ ਚਲੋ ਸਭ ਨੂੰ ਹੀ ਪਤਾ ਵੀ ਉਹ ਹੈ ਨਹੀਂ ਆ, ਵੀ ਉਹ ਜਿਹੜੀ ਉੱਤੇ ਉਹਨਾਂ ਨੇ ਫਰੇਮ ਜਿਹਾ ਜਿਹੜਾ ਲਾਇਆ ਆ ਸਾਰਿਆਂ ਨੂੰ ਪਤਾ ਵੀ ਕਿੱਦਾਂ ਉਹਦੇ ਤੋਂ ਟੱਪੀ ਜਾਂਦੇ, ਕਿੰਨੀਆਂ ਵੀਡੀਓਜ਼ ਉੱਤੇ ਆ ਚੁੱਕੀਆਂ ਜੀ। ਇਹ ਜੀ ਇਹਨਾਂ ਨੂੰ ਨਾ ਜਿਹੜਾ ਇਲੀਗਲ ਬੰਦਾ ਆਇਆ ਵੀ ਹੈ ਹਨਾ ਜੀ, ਮੰਨ ਲਓ ਆ ਗਿਆ ਉਹਨੂੰ। ਹਾਂਜੀ, ਇਹ ਤੁਸੀਂ ਭਾਜੀ ਬੜਾ ਵਧੀਆ ਸਵਾਲ ਪੁੱਛਿਆ। ਉਹਨੂੰ ਐਜ਼ ਅ ਲਾਇਰ ਮੈਂ ਕੀ ਸਲਾਹ ਦਊਂਗਾ ਕਿ ਤੇਰੀ ਜੇਬ ਦੇ ਵਿੱਚ ਹਰ ਟਾਈਮ ਇੱਕ ਪੇਪਰ ਹੋਣਾ ਚਾਹੀਦਾ ਹੈ ਜਿਹਦੇ ਉੱਤੇ ਪਤਾ ਹੋਵੇ ਕਿ ਤੂੰ 2 ਸਾਲ ਤੋਂ ਇੱਥੇ ਰਹਿ ਰਿਹਾ ਹੈਗਾ ਜਾਂ ਰਹਿ ਰਹੇ ਹੈਗੀ ਹੈ ਨਾ ਜੀ। ਜੇ ਤੁਹਾਡੇ ਕੋਲ ਉਹ ਪੇਪਰ ਹੈਗਾ ਫਿਰ ਤੁਹਾਨੂੰ ਉਹ ਇਹ ਚੀਜ਼ ਨਹੀਂ ਕਰ ਸਕਦੇ। ਪਰ ਜੇ ਤੁਸੀਂ ਸਾਬਿਤ ਹੀ ਨਾ ਕਰ ਪਾਓ ਕਿ ਤੁਸੀਂ ਟੱਪ ਕੇ ਆ ਗਏ ਹੋ, ਪਰ ਤੁਸੀਂ ਇਹ ਨਾ ਸਾਬਿਤ ਕਰ ਪਾਓ ਕਿ ਮੈਂ 2 ਸਾਲ ਤੋਂ ਇੱਥੇ ਰਹਿ ਰਿਹਾ ਹੈਗਾ, ਫਿਰ ਤੁਹਾਡਾ ਪ੍ਰੋਸੈਸ ਸੇਮ ਹੀ ਉਹਨਾਂ ਨੇ ਰਿਪੀਟ ਕਰਨਾ। ਜੀ ਜੀ ਬਿਲਕੁਲ। ਸੋ ਜਿੱਦਾਂ ਹਰਜੋਤ ਜੀ ਨੇ ਦੱਸਿਆ ਇਮੀਗ੍ਰੇਸ਼ਨ ਦਾ ਭਾਈ ਹੁਣ ਕੋਈ ਵੀ ਜੇ ਤੁਹਾਨੂੰ ਕੋਈ ਵੀ ਮਸਲਾ ਹੈਗਾ ਆ ਉਸ ਨੂੰ ਲਾਈਟਲੀ ਜਿਹੜਾ ਉਹ ਬਿਲਕੁਲ ਨਾ ਲਓ। ਇਹ ਹੁਣ ਬਹੁਤ ਜ਼ਿਆਦਾ ਜਿਹੜੀ ਸਖਤੀ ਆਪਾਂ ਲਗਾਤਾਰ ਦੇਖ ਰਹੇ ਹਾਂ, ਕਹਿੰਦੇ ਆ ਰਹੇ ਹਾਂ ਆਪਾਂ ਕਦੋਂ ਤੋਂ ਹੀ ਕਈ ਸਾਲਾਂ ਤੋਂ ਦੱਸ ਰਹੇ ਹਾਂ ਵੀ ਸਖਤੀਆਂ ਜਿਹੜੀ ਇਸ ਪਾਸੇ ਵੱਲ ਨੂੰ ਵੱਧ ਰਹੀਆਂ ਆ, ਪਰ 2020 ਦੇ ਵਿੱਚ ਕੁਝ ਜ਼ਿਆਦਾ ਹੀ ਸਖਤੀਆਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲੀਆਂ। ਅਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਵਰਕ ਪਰਮਿਟ ਨੂੰ ਲੈ ਕੇ ਵੀ ਫੈਸਲੇ ਜਿਹੜੇ ਆ ਉਹ ਆਉਣੇ ਆ, ਕੁਝ ਚੇਂਜਸ ਜਿਹੜੇ ਉਸ ਦੇ ਬਾਰੇ ਉਹ ਦੱਸਣਗੇ। ਸੋ ਆਨ ਦੇ ਸ਼ਨੀਚਰਵਾਰ ਨੂੰ ਆਪਾਂ ਜਿਹੜੇ ਫਿਰ ਇਸ ਪ੍ਰੋਗਰਾਮ ਦੇ ਵਿੱਚ ਇਸ ਦੇ ਬਾਰੇ ਜਾਣਕਾਰੀ ਦੇਵਾਂਗੇ। ਸੋ ਬਹੁਤ ਬਹੁਤ ਧੰਨਵਾਦ ਜਗਵੀਰ ਟੇਕੀਆਣਾ ਜੀ, ਤੁਸੀਂ ਸਾਡੇ ਨਾਲ ਜੁੜੇ। ਇਹ ਅੱਜ ਦੇ ਜਿਹੜੇ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਤੁਸੀਂ ਸਾਨੂੰ ਜਿਹੜੀ ਉਹ ਜਾਣਕਾਰੀ ਦਿੱਤੀ। ਧੰਨਵਾਦ ਜੀ, ਥੈਂਕ ਯੂ ਜੀ। ਜੀ ਯੂ ਆਰ ਵੈਲਕਮ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਸਰੋਤਿਆਂ ਦੱਸਦੇ ਇਹ ਅਟਾਰਨੀ ਜੇ ਤਿਰਕੀਆਣਾ ਸਾਹਿਬ ਸੀ ਤੇ ਅੱਜ ਜਿਹੜੀ ਸੁਪਰੀਮ ਕੋਰਟ ਨੇ ਪੋਲੀਟੀਕਲ ਅਸਾਈਲਮ ਦੇ ਕੇਸ ਨੂੰ ਲੈ ਕੇ ਸਪੈਸ਼ਲ ਜਿਹੜੀ ਰੂਲਿੰਗ ਦਿੱਤੀ ਹੈਗੀ ਆ। ਟਰੰਪ ਐਡਮਿਨਿਸਟ੍ਰੇਸ਼ਨ ਨੂੰ ਪਾਵਰ ਜ਼ਿਆਦਾ ਦਿੱਤੀ ਹੈ ਡਿਪੋਰਟ ਕਰਨ ਦੇ ਲਈ ਲੋਕਾਂ ਲਈ। ਤੇ ਇਹ ਤੋਂ ਬਾਅਦ ਜਿਹੜੀ ਆ ਡਿਟੇਲ ਦੇ ਵਿੱਚ ਕੱਲ ਨੂੰ ਫੇਰ ਕਹਿੰਦੇ ਵੀ ਉਹਨਾਂ ਨੇ ਅਨਾਉਂਸ ਕਰਨਾ ਆ ਪ੍ਰੈਜ਼ੀਡੈਂਟ ਟਰੰਪ ਨੇ ਕੁਝ ਹੋਰ ਵਰਕ ਪਰਮਿਟਾਂ ਨੂੰ ਲੈ ਕੇ ਖਾਸ ਕਰਕੇ। ਤੇ ਉਹਦੇ ਬਾਰੇ ਜਿਹੜਾ ਸ਼ਨੀਚਰਵਾਰ ਨੂੰ ਸਾਡਾ ਪ੍ਰੋਗਰਾਮ ਹੁੰਦਾ ਸਵੇਰ ਨੂੰ 9 ਤੋਂ 10 ਵਜੇ ਤਾਈਂ, ਫਿਰ ਆਪਾਂ ਬੇਨਤੀ ਕਰਾਂਗੇ ਜੇ ਤਰਕੀਆਣਾ ਸਾਹਿਬ ਨੂੰ ਤਾਂ ਕਿ ਜਿਹੜੇ ਆ ਉਹ ਆਪਣੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਪਤਾ ਲੱਗ ਜਾਏ ਕੀ ਕੀ ਅਪਡੇਟ ਇਮੀਗ੍ਰੇਸ਼ਨ 'ਚ ਹੋ ਰਹੀ ਹੈਗੀ। ਜੀ ਜੀ ਬਿਲਕੁਲ। ਤੇ ਅੱਜ ਦਾ ਪ੍ਰੋਗਰਾਮ ਸਾਡਾ ਅਪਡੇਟ ਅਮਰੀਕਾ ਦਾ ਇਹ ਸਮਾਪਤ ਆ। ਵੈਸੇ ਤਾਂ ਚਲੋ ਖਬਰਾਂ ਕਰਦੇ ਹੁੰਦੇ ਆ, ਪਰ ਇਹ ਖਬਰ ਕਿਉਂਕਿ ਕਾਫੀ ਜ਼ਿਆਦਾ ਇੰਪੋਰਟੈਂਟ ਹੈਗੀ, ਮਹੱਤਤਾ ਰੱਖਦੀ ਹੈ, ਜਿਸ ਦਾ ਕਾਫੀ ਲੋਕਾਂ ਦੇ ਉੱਤੇ ਜਿਹੜਾ ਅਸਰ ਆ ਉਹ ਪਵੇਗਾ। ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਅਜਿਹੇ ਜਿਹੜੇ ਆ ਉਹ ਜਾਣਦਾ ਆ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਇੱਥੇ ਪਹੁੰਚਿਆ ਸੀਗਾ। ਹੁਣ ਠੀਕ ਆ ਨਹੀਂ ਠੀਕ ਆ ਉਹ ਵੱਖਰੀ ਗੱਲ ਆ, ਕਾਗਜ਼ ਹੈਗੇ ਆ ਨਹੀਂ ਹੈਗੇ ਆ, ਪਰ ਅਸਰ ਜਿਹੜਾ ਬਹੁਤ ਜ਼ਿਆਦਾ ਇਸ ਦਾ ਉਹ ਦੇਖਣ ਨੂੰ ਮਿਲੂਗਾ। ਸੋ ਜਾਂਦੇ ਕਰੋਨਾ ਵਾਇਰਸ ਦੀ ਜ਼ਰੂਰ ਰਾਜਕਨਵੀਰ ਸਿੰਘ ਜੀ ਗੱਲ ਕਰਨੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਜਿਹੜਾ ਅਨਾਉਂਸ ਕੀਤਾ ਵੀ 25% ਨਵੇਂ ਜਿਹੜੇ ਕਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਕੇਸਿਸ ਆ ਉਹ ਪਿਛਲੇ 2 ਹਫ਼ਤਿਆਂ 'ਚ ਆਏ ਆ। USA ਦੇ ਵਿੱਚ ਇੱਕ ਦਿਨ ਦੇ ਵਿੱਚ 45,000 ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਪਾਏ ਗਏ ਹੈਗੇ ਆ। ਸੋ ਹੁਣ ਆਲਰੇਡੀ ਜਿਹੜੇ ਆ ਲੋਕ ਉਹਨਾਂ ਨੇ ਗੈਬਨ ਨਿਊਸਮ ਨੂੰ ਬਲੇਮ ਕਰਨਾ ਸ਼ੁਰੂ ਕਰ ਦਿੱਤਾ ਆ ਵੀ ਤੁਸੀਂ ਕੈਲੀਫੋਰਨੀਆ ਨੂੰ ਬਹੁਤ ਜਲਦੀ ਜਿਹੜਾ ਆ ਓਪਨ ਕਰ ਦਿੱਤਾ। ਸੋ ਯੂ ਨੈਵਰ ਨੋ ਆਉਣ ਵਾਲੇ ਸਮੇਂ 'ਚ ਫਿਰ ਸਟੇ ਐਟ ਹੋਮ ਵਾਲਾ ਆਰਡਰ ਆ ਜਾਏ। ਜਿਸ ਹਿਸਾਬ ਨਾਲ ਇਨਫੈਕਸ਼ਨ ਵੱਧ ਰਹੀ ਹੈਗੀ ਆ ਉਹਦਾ ਮੇਨ ਰੀਜ਼ਨ ਇਹ ਦੱਸਿਆ ਵੀ ਘਰਾਂ ਦੇ ਵਿੱਚ ਪਾਰਟੀਆਂ ਹੋ ਰਹੀਆਂ ਆ, ਘਰਾਂ ਦੇ ਵਿੱਚ ਬਹੁਤ ਲੋਕ ਇਕੱਠੇ ਹੋ ਰਹੇ। ਉਹ ਆਪਾਂ ਦੇਖਿਆ ਵੀ ਆਮ ਗ੍ਰੈਜੂਏਸ਼ਨਸ ਹੋਈਆਂ, ਘਰਾਂ ਦੇ ਵਿੱਚ ਲੋਕ ਬਹੁਤ ਇਕੱਠੇ ਹੋ ਰਹੇ। ਜੇ ਇੱਕ ਵੀ ਬੰਦਾ ਬਿਮਾਰ ਹੋਵੇ ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਅਸਰ ਹੋਣਾ ਹੈ। ਇੱਕ ਵਾਰੀ ਫਿਰ ਬੇਨਤੀ ਕਰਦੇ ਭਾਈ ਜਿਹੜੇ ਗੁਰੂ ਘਰਾਂ 'ਚ ਜਾ ਰਹੇ ਪਲੀਜ਼ ਉੱਥੇ ਤੁਸੀਂ ਮਾਸਕ ਵਗੈਰਾ ਪਾ ਕੇ ਜਾਓ, ਡਿਫਰੈਂਟ ਟਾਈਮ 'ਤੇ ਜਾਓ ਤੇ ਥੋੜਾ ਸਮਾਂ ਬੈਠ ਕੇ ਜਿਹੜਾ ਉਹ ਆ ਜਾਓ, ਦਰਸ਼ਨ ਕਰਕੇ ਜਿਹੜਾ ਉਹ ਵਾਪਸ ਆ ਜਾਓ, ਇਕੱਠੇ ਨਾ ਹੋ। ਤੇ ਨਾਲ ਹੀ ਪ੍ਰਬੰਧਕਾਂ ਨੂੰ ਵੀ ਜਿਹੜੀ ਉਹ ਬੇਨਤੀ ਆ ਵੀ ਉੱਥੇ ਜਿਹੜੀ ਸਾਫ਼ ਸਫਾਈ ਦਾ, ਸੈਨੀਟਾਈਜੇਸ਼ਨ ਦਾ, ਇਹ ਅਜਿਹੀਆਂ ਚੀਜ਼ਾਂ ਦਾ ਜਿਹੜਾ ਵਿਸ਼ੇਸ਼ ਧਿਆਨ ਜਿਹੜਾ ਆ ਉਹ ਰੱਖਿਆ ਜਾਵੇ। ਸੋ ਤੇ ਲੋਕਾਂ ਨੂੰ ਵੀ ਤੇ ਸੰਗਤ ਨੂੰ ਵੀ ਇਸ ਚੀਜ਼ ਨੂੰ ਜਿਹੜੀ ਉਹ ਸਮਝਣ ਦੀ ਜ਼ਰੂਰਤ ਹੈਗੀ। ਉੱਦਾਂ ਹਰਜੋਤ ਸਿੰਘ ਜੀ ਨਾਲ ਹੀ ਥੋੜ੍ਹੀ ਜਿਹੀ ਦੱਸ ਜਾਈਏ, ਜਿਹੜਾ ਹਾਊਸ ਨੇ ਅੱਜ ਜਿਹੜਾ ਇੱਕ ਬਿੱਲ ਪਾਸ ਕੀਤਾ ਆ ਪੁਲਿਸ ਰਿਫਾਰਮ ਨੂੰ ਲੈ ਕੇ, ਜਿਹੜੀ ਜਾਰਜ ਫਲੋਇਡ ਦੀ
ਮੌਤ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਚਰਚਾ ਜਿਹੜੀ ਚੱਲੀ ਸੀ ਤੇ ਪ੍ਰੋਟੈਸਟ ਵਗੈਰਾ ਜਿਹੜੇ ਹੋਏ ਸੀਗੇ ਤੇ ਇਸ ਦਾ ਉੱਦਾਂ ਸੈਨੇਟ ਦੇ ਵਿੱਚ ਪਾਸ ਹੋਣਾ ਨਾਮੁਮਕਿਨ ਜੇ ਵਰਗੀ ਹਾਲਾਤ ਨੇ। ਰੀਜ਼ਨ ਇਹੀ ਆ ਵੀ ਜਿਹੜੇ GOP ਵਾਲੇ ਉਹ ਆਪਣੀ ਤੂਤੀ ਵਜਾ ਰਹੇ ਆ ਤੇ ਜਿਹੜੇ ਡੈਮੋਕ੍ਰੇਟ ਆ ਉਹ ਆਪਣੀ ਜਿਹੜੀ ਉਹ ਕਰ ਰਹੇ ਆ। ਮਿਡਲ ਗਰਾਊਂਡ ਦੇ ਵਿੱਚ ਜਿਹੜਾ ਹਾਲ ਦੀ ਘੜੀ ਦੋਨਾਂ ਪਾਰਟੀਆਂ ਦੇ ਵੱਲੋਂ ਆਉਣਾ ਹਾਲ ਦੀ ਘੜੀ ਕਿਸੇ ਵੀ ਮੁੱਦੇ ਦੇ ਉੱਤੇ ਜਿਹੜਾ ਸੰਭਵ ਜਾਇ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ। ਹਾਂਜੀ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ ਜੀ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਇਹ ਹੈ ਪੰਜਾਬੀ ਰੇਡੀਓ USA। ਸਤਨਾਮ ਸ੍ਰੀ ਵਾਹਿਗੁਰੂ ਜੀ। ਹਰ ਜੁਗ ਜੁਗ ਭਗਤ ਉਪਾਇਆ ਪੈ